ਜਦੋਂ ਪੰਜਾਬ ਦੇ ਵਿਗੜੇ ਹੋਏ ਹਾਲਾਤਾਂ ਦੀ ਗੱਲ ਚੱਲਦੀ ਹੁੰਦੀ ਸੀ ਉਦੋਂ ਵੀ ਜਿਹੜੇ ਸਿਆਣੇ ਸੀ ਦੂਰ ਅੰਦੇਸ਼ੀ ਸੀ ਉਹ ਕਹਿੰਦੇ ਹੁੰਦੇ ਸੀ ਵੀ ਸਿੱਖ ਤਾਂ ਨਹੀਂ ਇਹੋ ਜਿਹੇ ਕਾਰੇ ਕਰ ਸਕਦੇ ਜਿਹੜੇ ਕਾਰੇ ਸਿੱਖਾਂ ਦੇ ਸਿਰ ਮੜੇ ਜਾ ਰਹੇ ਨੇ। ਹਾਂ, ਹਿੰਦੂ ਤਾਂ ਵੀ ਇਹ ਜ਼ਰੂਰ ਕਰ ਸਕਦੇ ਆ ਤਾਂ ਕਿ ਸਿੱਖਾਂ ਦਾ ਇਸ ਭਾਰਤ ਵਿੱਚ ਵੱਧ ਤੋਂ ਵੱਧ ਲੋਕ ਇਹਨਾਂ ਦੇ ਖਿਲਾਫ ਹੋਣ, ਗੁੱਸਾ ਵਧੇ ਤੇ ਇਹਨਾਂ ਦਾ ਕਤਲੇਆਮ ਹੋਵੇ। ਦੁਸ਼ਮਣ ਇੱਕ ਹੋਵੇ ਤਾਂ ਗੱਲ ਹੋਰ ਆ, ਇੱਥੇ ਤਾਂ ਕਹਾਣੀ ਹੀ ਹੋਰ ਹੋਈ ਪਈ। ਆਹ ਜਿਹੜਾ ਕਿਸਾਨ ਸੰਘਰਸ਼ ਚੱਲ ਰਿਹਾ ਸੀ ਉਦੋਂ ਪੰਜਾਬੀ ਕਾਮਰੇਡਾਂ ਨੇ, ਇੱਕ ਤਾਂ ਕਾਮਰੇਡ ਉਹ ਆ ਜਿਹੜੇ ਸਾਰੇ ਸੰਸਾਰ ਦੇ ਵਿੱਚ ਜਿਨ੍ਹਾਂ ਦਾ ਲੋਕ ਸਤਿਕਾਰ ਕਰਦੇ ਆ, ਪਰ ਪੰਜਾਬ ਦੇ ਕਾਮਰੇਡਾਂ ਨੇ ਸਿੱਖੀ ਨੂੰ ਆਪਦਾ ਦੁਸ਼ਮਣ ਮੰਨਿਆ ਹੋਇਆ। ਕਿਸਾਨ ਸੰਘਰਸ਼ ਦੌਰਾਨ ਇਹ ਗੱਲ ਪੂਰੀ ਤਰ੍ਹਾਂ ਨੰਗੀ ਹੋ ਗਈ। ਨਿਸ਼ਾਨਾ ਤਾਂ ਦੀਪ ਸਿੱਧੂ ਸੀ ਪਰ ਉਹਦੇ ਰਾਹੀਂ ਪੂਰੀ ਕੌਮ ਨੂੰ ਟਾਰਗੇਟ ਕਰਦੇ ਰਹੇ ਕਿ ਝੰਡੇ ਲੈ ਜਾਓ ਜੀ ਇੱਥੋਂ, ਸਾਨੂੰ ਆਹ ਨਹੀਂ ਚਾਹੀਦਾ, ਉਹ ਨਹੀਂ ਚਾਹੀਦਾ। ਤੇ ਅੱਜ ਸਾਰੀਆਂ ਗੱਲਾਂ ਨੰਗੀਆਂ ਹੋ ਰਹੀਆਂ। ਅੱਜ ਕਿਸਾਨ ਲੀਡਰਾਂ ਦੇ ਵਿਚਾਲੇ ਜਿਹੜਾ ਸਵੇਰ ਤੋਂ ਕੱਲ ਤੋਂ ਰੰਡੀ ਰੋਲਾ ਚੱਲ ਰਿਹਾ ਉਹਦੇ ਵਿੱਚ ਗੱਲ ਸਾਬਤ ਹੋ ਚੁੱਕੀ ਆ ਕਿ ਕਿਸਾਨ ਲੀਡਰਸ਼ਿਪ ਜਿਹੜੀ ਸੀ ਉਹ ਤੋਮਰ ਦੇ ਘਰੇ ਜਾ ਕੇ ਸ਼ਰਾਬਾਂ ਵੀ ਪੀਂਦੀ ਰਹੀ ਆ ਤੇ ਉਹਨਾਂ ਨਾਲ ਜਾ ਕੇ ਪਾਰਟੀਆਂ ਵੀ ਬਣਾਉਂਦੀ ਰਹੀ। ਜਿਹੜੀ ਕਿਸਾਨ ਲੀਡਰਸ਼ਿਪ ਕਾਮਰੇਡੀ ਸੋਚ ਵਾਲੇ ਲੋਕ ਤੋਮਰ ਵਰਗਿਆਂ ਦੇ ਘਰਾਂ 'ਚ ਜਾ ਕੇ ਪਾਰਟੀਆਂ ਕਰਨ, ਸ਼ਰਾਬਾਂ ਪੀਣ, ਉਹ ਤਾਂ ਹੋ ਗਏ ਦੁੱਧ ਧੋਤੇ। ਤੇ ਜਿਹੜੇ ਸਿੱਖਾਂ ਦੇ ਨੌਜਵਾਨ ਧੀਆਂ ਪੁੱਤਾਂ ਨੇ ਪੰਥ ਲਈ, ਪੰਜਾਬ ਲਈ, ਆਪਦੇ ਹੱਕਾਂ ਲਈ, ਕਿਸਾਨੀ ਲਈ, ਨਸਲਾਂ ਤੇ ਫਸਲਾਂ ਲਈ ਸੰਘਰਸ਼ ਲੜਨ ਦੀ ਜਿੱਦ ਕੀਤੀ, ਉਹਨਾਂ ਨੂੰ ਕਹਿੰਦੇ ਸੀ ਗਦਾਰ ਆ। ਇਹ ਲੋਕ ਉਦੋਂ ਮਖੌਲ ਉਡਾਉਂਦੇ ਹੁੰਦੇ ਸੀਗੇ ਵੀ ਜਿਹੜਾ ਸਿੱਖ ਕਹਿੰਦੇ ਆ ਜੀ ਕਲਾ ਵਰਤਦੀ ਆ, ਕਿਹੜੀ ਕਲਾ ਵਰਤਦੀ ਆ, ਅਸੀਂ ਬੰਦੇ ਇਕੱਠੇ ਕਰਕੇ ਆਏ ਆ ਤੇ ਇੱਥੇ ਜਿਹੜਾ ਮੋਰਚਾ ਅਸੀਂ ਉਹ ਕਾਮਯਾਬ ਆਪਦੇ ਦਿਲ ਤੇ ਦਿਮਾਗ ਨਾਲ, ਆਪਦੇ ਸਾਧਨਾਂ ਨਾਲ ਕਰਿਆ। ਹਕੀਕਤ ਬਿਲਕੁਲ ਹੋਰ ਨਿਕਲ ਰਹੀ ਆ। ਜਿਹੜਾ ਮੋਦੀ ਨੂੰ ਇਹ ਕਹਿਣਾ ਪਿਆ ਕਿ ਸਾਰੇ ਤਿੰਨੇ ਕਾਨੂੰਨ ਜਿਹੜੇ ਆ ਰੱਦ ਕਰਦਾ, ਉਹ ਫਿਰ ਕਾਹਤੋਂ ਕਿਵੇਂ ਹੋਈ? ਇਹ ਕਿਸਾਨ ਜਥੇਬੰਦੀਆਂ ਤਾਂ ਫਿਰ ਸੌਦਾ ਜਿਹੜਾ ਅਸੀਂ ਵਿਚਾਲੇ ਮਾਰ ਬੈਠੀਆਂ ਸੀ। ਇਹ ਤਾਂ ਚਿੱਠੀ ਲਿਖੀ ਫਿਰਦੇ ਸੀ ਸਾਡੇ ਜਥੇਬੰਦੀਆਂ ਦੇ ਆਗੂ ਕਿ ਜੀ MSP ਦੇ ਦਿਓ ਤੇ ਜਿਹੜੇ ਤਿੰਨ ਕਾਲੇ ਕਾਨੂੰਨ ਆ ਉਹਨਾਂ ਨੂੰ ਤੁਸੀਂ ਇੰਨੇ ਕੁ ਟਾਈਮ ਲਈ ਪੋਸਟਪੋਨ ਕਰ ਦਿਓ, ਬਾਅਦ ਤੁਸੀਂ ਐਂ ਕਰ ਲਿਓ, ਉਹ ਕਰ ਲਿਓ। ਪੰਜਾਬ ਦੇ ਪਿੰਡਾਂ ਦੇ ਵਿੱਚ ਹਰ ਥਾਂ ਦੇ ਉੱਤੇ ਸਿੱਖ ਜਜ਼ਬਾਤਾਂ ਦੀ ਜਿਹੜੀ ਇਹਨਾਂ ਨੇ ਬੇਅਦਬੀ ਕੀਤੀ ਆ ਕਿਸਾਨ ਸੰਘਰਸ਼ ਦੌਰਾਨ, ਉਹ ਇਹਨਾਂ ਨੂੰ ਬੈਠਣ ਜੋਗਾ ਨਹੀਂ ਛੱਡਦੀ ਤੇ ਲੋਕ ਇਹਨਾਂ ਨੂੰ ਲਾਹਣਤਾਂ ਪਾਉਂਦੇ ਆ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਿੰਦੂ ਕੱਟੜਪੰਥੀ ਜਿਹੜੇ ਨੇ ਉਹਨਾਂ ਨੇ ਫਿਰ ਇੱਕ ਵਾਰੀ ਉਹੀ ਰਾਮ ਕਹਾਣੀ ਛੇੜੀ ਆ ਵੀ ਪਹਿਲਾਂ ਜਿਹੜੇ ਜੇਲ੍ਹਾਂ ਦੇ ਨਜ਼ਰਬੰਦ ਪੁਲਿਸੀਏ ਨੇ ਜਿਨ੍ਹਾਂ ਨੇ ਬੇਦੋਸ਼ੇ ਸਿੱਖਾਂ ਦਾ ਕਤਲੇਆਮ ਕੀਤਾ, ਜਿਨ੍ਹਾਂ ਨੂੰ ਅਦਾਲਤਾਂ ਨੇ ਬਹੁਤ ਜੱਦੋ-ਜਹਿਦ ਕਰਕੇ ਲੋਕਾਂ ਨੇ ਸਜ਼ਾਵਾਂ ਮਤਲਬ ਅਦਾਲਤਾਂ 'ਚ ਦਵਾਈਆਂ ਨੇ ਵੀ ਉਹਨਾਂ ਨੂੰ ਪਹਿਲਾਂ ਰਿਹਾ ਕਰੋ ਫਿਰ ਕੋਈ ਹੋਰ ਗੱਲ ਹੋਊਗੀ। ਇਸ ਤਰੀਕੇ ਦੀ ਕਹਾਣੀ ਜਿਹੜੀ ਆ ਉਹ ਜਦੋਂ ਇਹ ਮੋਰਚਾ ਸ਼ੁਰੂ ਹੋਇਆ ਜਿਹੜਾ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਮੋਹਾਲੀ ਬਾਰਡਰ ਤੇ, ਉਦੋਂ ਵੀ ਇਹਨਾਂ ਨੇ ਇੱਕ ਬਰਾਬਰ ਮਾਰਚ ਜਿਹਾ ਕੱਢਿਆ ਸੀ ਤੇ ਅੱਜ ਫਿਰ ਇਹਨਾਂ ਨੇ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਕੀਤੀਆਂ ਨੇ। ਇਹ ਜਿਹੜੇ ਹਿੰਦੂ ਕੱਟੜਪੰਥੀ ਆ ਜਦੋਂ ਇਹ ਇਸ ਤਰ੍ਹਾਂ ਦੀ ਭਕਾਈ ਮਾਰਦੇ ਆ ਉਸ ਮੌਕੇ ਸਾਡੇ ਸਾਹਮਣੇ ਇਹ ਬੜੀ ਅਜੀਬ ਸਥਿਤੀ ਬਣਦੀ ਆ ਵੀ ਆਮ ਹਿੰਦੂ ਜਿਹਨੂੰ ਕਿਹਾ ਜਾਂਦਾ ਵੀ ਹਿੰਦੂ ਬੜਾ ਲਿਬਰਲ ਆ, ਹਿੰਦੂ ਬੜਾ ਬਰੌਡ ਮਾਈਂਡਡ ਆ, ਹਿੰਦੂ ਬੜਾ ਉਦਾਰ ਆ, ਖੁੱਲੇ ਦਿਲ ਵਾਲਾ, ਉਹ ਹਿੰਦੂ ਪਤਾ ਨਹੀਂ ਕਿੱਥੇ ਦੜ ਵੱਟ ਜਾਂਦਾ। ਜਿਹਨੂੰ ਕਹਿੰਦੇ ਨਾ ਵੀ ਚੰਗੇ ਹਿੰਦੂ, ਅਸੀਂ ਉਹਨਾਂ ਦੀ ਚੰਗਿਆਈ ਚੱਟਣੀ ਆ। ਜਦੋਂ ਸਾਨੂੰ ਕੋਈ ਹਿੰਦੂ ਕੱਟੜਪੰਥੀ ਦੁਖੀ ਕਰਦਾ ਉਸ ਮੌਕੇ ਇਹ ਜਿਹੜੇ ਚੰਗੇ ਹਿੰਦੂ ਆ ਇਹ ਦੜ ਵੱਟ ਕੇ ਬੈਠੇ ਰਹਿੰਦੇ। ਸੋ ਅਸੀਂ ਕੋਈ ਆਸ ਉਸ ਨਹੀਂ ਰੱਖੀ ਹੋਈ ਕਿ ਇਹ ਜਿਹੜੇ ਚੰਗੇ ਹਿੰਦੂ ਆ ਵੀ ਕਦੇ ਉਹਨਾਂ ਹਿੰਦੂ ਅੱਤਵਾਦੀਆਂ ਦੇ ਖਿਲਾਫ ਬੋਲਣਗੇ। ਇਹ ਇੱਕ ਤਰੀਕੇ ਨਾਲ ਖਾਮੋਸ਼ ਸਹਿਮਤੀ ਹੈਗੀ ਹੈ ਇਹਨਾਂ ਦੀ ਤੇ ਸਾਡੇ ਬਹੁਤ ਸਾਰੇ ਲੋਕਾਂ ਨੂੰ ਇਹ ਜਿਹੜਾ ਬੁਖਾਰ ਚੜਿਆ ਹੋਇਆ ਹਿੰਦੂ ਸਿੱਖ ਏਕਤਾ ਵਾਲਾ ਉਹ ਲੱਥਣਾ ਨਹੀਂ ਤੇ ਇਸ ਤਰੀਕੇ ਨਾਲ ਇਹ ਜਿਹੜੀ ਜੂਤ ਪਤਾਣ ਆਪਣੀ ਕੌਮ ਦੀ ਇਹ ਚੱਲਦੀ ਰਹਿਣੀ। ਮੈਂ ਇਹ ਗੱਲ ਤਾਂ ਕਹਿ ਰਿਹਾ ਕਿਉਂਕਿ ਸਰਦਾਰ ਕਪੂਰ ਸਿੰਘ ਅੱਜ ਤੋਂ 50 ਸਾਲ ਪਹਿਲਾਂ ਜਦੋਂ ਹਿੰਦੂ ਸਿੱਖ ਏਕਤਾ ਜਿੰਦਾਬਾਦ ਜਿਹੜੀ ਉਹਦੀ ਤਕਰੀਰ ਆ ਉਹਦੇ ਵਿੱਚ ਵੀ ਉਹਨਾਂ ਨੇ ਇਹੀ ਗੱਲਾਂ ਕਹੀਆਂ ਸੀ ਵੀ ਕਦੇ ਆਪਾਂ ਇਸ ਗੱਲ ਨੂੰ ਸੋਚਿਆ ਵੀ ਆਪਾਂ ਇਹ ਨਾਅਰਾ ਕਿਉਂ ਲਾਉਂਦੇ ਹਾਂ
उन्होंने इस मसले उत्ते काफ़ी मनोविग्यानक पद्धर के उत्ते जाके वो तकरीर की सी। हुण तां यूट्यूब के उत्ते उहदी उस तकरीर की पूरी सरदार कपूर सिंह जी की आवाज़ दे विच भी वो तकरीर मिलती है। लिखती तौर के उत्ते सिख सभा दे विच वो तकरीर पहले दिन तो ही काफ़ी चर्चित रही। ਅਸੀਂ ਇਹ ਮੰਨਦੇ ਆ ਕਿ ਬਹੁਤ ਸਾਰੇ ਹਿੰਦੂ ਜਿਹੜੇ ਨੇ ਉਵੇਂ ਦੇ ਨਹੀਂ ਹੋਣੇ ਜਿਵੇਂ ਦੇ ਇਹ ਹਿੰਦੂ ਕੱਟੜਪੰਥੀ ਜਾਂ ਅੱਤਵਾਦੀ ਹੈਗੇ ਆ, ਜਿਵੇਂ ਇਹ ਮਾੜੀਆਂ ਗੱਲਾਂ ਕਰਦੇ ਆ, ਜਿਵੇਂ ਇਹ ਸਿੱਖ ਜਜ਼ਬਾਤਾਂ ਨੂੰ ਲਾਂਭੋ ਲਾਉਣ ਵਾਲੀਆਂ ਗੱਲਾਂ ਕਰਦੇ ਆ, ਮੰਨ ਲੈਂਦੇ ਆ। ਪਰ ਇਹ ਜਿਹੜੇ ਸਾਡੇ ਧਰਮ ਦੇ ਮਾਮਲੇ ਵਿੱਚ ਜਦੋਂ ਕੋਈ ਮਾੜੀ ਗੱਲ ਵਾਪਰ ਜਾਂਦੀ ਆ, ਜਦੋਂ ਕੋਈ ਸਾਡੇ ਸਿੱਖ ਹਿੱਤਾਂ ਦੇ ਉਲਟ ਕੋਈ ਗੱਲ ਵਾਪਰ ਜਾਂਦੀ ਹੈ, ਉਦੋਂ ਪਤਾ ਨਹੀਂ ਕਿਉਂ ਚੁੱਪ ਕਰਕੇ ਬੈਠੇ ਰਹਿੰਦੇ। ਹੁਣ ਇਹਦੇ ਉਲਟਾ ਜੋ ਪਹਿਲੀ ਗੱਲ ਤਾਂ ਕਿਸੇ ਸਿੱਖ ਦੀ ਛੇਤੀ ਕਿਤੇ ਹਿੰਮਤ ਨਹੀਂ ਪੈਂਦੀ ਹੈਗੀ ਕਿ ਹਿੰਦੂ ਜਜ਼ਬਾਤਾਂ ਦੀ ਕਿਸੇ ਤਰੀਕੇ ਨਾਲ ਉਹ ਬਦਖੋਹੀ ਕਰਨ ਜਾਂ ਮਾੜਾ ਬੋਲਣ। ਛੇਤੀ ਕੀਤੀ ਤਾਂ ਸਿੱਖ ਨੂੰ ਕਦੇ ਇਸ ਤਰ੍ਹਾਂ ਦੀ ਨੌਬਤ ਹੀ ਨਹੀਂ ਆ ਸਕਦੀ ਵੀ ਕੋਈ ਸਿੱਖ ਇੱਦਾਂ ਕਰੇ। ਪਰ ਜੇ ਕਰ ਵੀ ਬੈਠੇ ਤਾਂ ਉਹਦੇ ਨਾਲੋਂ ਪਹਿਲਾਂ ਸਾਡੇ ਆਪਦੇ ਭਾਈਚਾਰੇ ਦੇ ਲੋਕਾਂ ਨੇ, ਇਹ ਤੋਂ ਪਹਿਲਾਂ ਕਿ ਹਿੰਦੂ ਕੁਛ ਕਹਿਣ, ਸਾਡੀ ਸਿੱਖ ਕੌਮ ਦੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਪਹਿਲੇ ਫੱਟੇ ਚੱਕ ਦੇਣੇ ਆ, ਭਾਈ ਇਹ ਤੇਰੀ ਗਲਤੀ ਹੈ। ਇਸ ਗੱਲ ਦੇ ਉੱਤੇ ਸਿੱਖ ਕੌਮ ਨੂੰ 100/100 ਨਹੀਂ 200/100 ਨੰਬਰ ਮਿਲਣ ਦੀ ਲੋੜ ਆ। ਸਾਰੀ ਦੁਨੀਆ ਦੇ ਵਿੱਚ ਇਸ ਮਸਲੇ ਉੱਤੇ ਸਿੱਖ ਬਹੁਤ ਵੱਡੇ ਪੱਧਰ ਦੇ ਉੱਤੇ ਜਾਣੇ ਪਛਾਣੇ ਜਾਂਦੇ ਆ ਕਿ ਸਿੱਖ ਕਦੇ ਕਿਸੇ ਦੂਜੇ ਧਰਮ ਦਾ, ਕਿਸੇ ਦੂਜੇ ਧਰਮ ਦੇ ਵਿਸ਼ਵਾਸਾਂ ਦਾ, ਧਰਮ ਗ੍ਰੰਥ ਦਾ, ਧਰਮ ਸਥਾਨ ਦਾ ਤਿਰਸਕਾਰ ਨਹੀਂ ਕਰਦੇ। ਤੇ ਮੰਨੋ ਮੰਡੀ ਆ ਵੀ ਅਸੀਂ ਆਸ ਕਰਦੇ ਆ ਕਿ ਜਿਹੜਾ ਹਿੰਦੂ ਆ, ਹਿੰਦੂ ਤੋਂ ਕਿਉਂ ਆਸ ਕਰਦੇ ਆ? ਹਿੰਦੂ ਤੋਂ ਇਸ ਕਰਕੇ ਕਰਦੇ ਆ ਕਿਉਂਕਿ ਹਿੰਦੂ ਸਭ ਤੋਂ ਵੱਧ ਕਲੇਮ ਕਰਦੇ ਆ ਕਿ ਜੀ ਅਸੀਂ ਤਾਂ ਸਿੱਖਾਂ ਦੇ ਵੱਡੇ ਭਾਈ ਆ, ਸਾਡੇ ਚੋਂ ਹੀ ਨਿਕਲੇ ਆ। ਫਿਰ ਉਹ ਸਾਰੀਆਂ ਫੜਫੂਲੀਆਂ ਕੀ ਅਰਥ ਰੱਖਦੀਆਂ ਨੇਗੀਆਂ? ਜਦੋਂ ਕੋਈ ਮਾੜੀ ਘਟਨਾ ਵਾਪਰਦੀ ਆ ਉਦੋਂ ਤੁਸੀਂ ਦੂਜੇ ਪਾਸੇ ਖੜੇ ਹੁੰਦੇ। ਜਿੱਦਣ ਦਰਬਾਰ ਸਾਹਿਬ ਦੇ ਉੱਤੇ ਗੋਲੇ ਚੱਲੇ, ਬੰਬਾਂ, ਟੈਂਕਾਂ, ਤੋਪਾਂ ਨਾਲ ਬੰਬਾਰਮੈਂਟ ਹੋਈ, ਉਸ ਮੌਕੇ ਹਿੰਦੂ ਭਾਈਚਾਰੇ ਵਾਲੇ ਲੱਡੂ ਵੰਡਦੇ ਸੀ। ਉਸ ਮੌਕੇ ਇੰਨਾ ਚਾਅ ਚੜਿਆ ਇਹਨਾਂ ਭਾਈਆਂ ਨੂੰ ਸਾਡੇ ਤਬਾਹੀ ਦਾ, ਸਾਡੀ ਬਰਬਾਦੀ ਦਾ। ਤੇ ਹੁਣ ਜਿਹੜੇ ਬੰਦੇ ਉਸ ਜ਼ਖਮ ਨੂੰ, ਉਸ ਪੀੜ ਨੂੰ ਝੱਲ ਨਹੀਂ ਸਕੇ, ਜਿਨ੍ਹਾਂ ਨੇ ਉਸ ਰੋਸ ਦੇ ਵਿੱਚ, ਚਾਹੇ ਨਵੰਬਰ 84 ਦੇ ਰੋਸ ਵਿੱਚ, ਕਤਲੇਆਮ ਦੇ ਰੋਸ ਵਿੱਚ, ਜਾਂ ਆਪਦੀ ਹੋਂਦ ਹਸਤੀ ਬਚਾਉਣ ਦੇ ਲਈ ਜੋ ਸੰਘਰਸ਼ ਲੜਿਆ, ਜਿਨ੍ਹਾਂ ਨੇ ਬੰਦੂਕ ਚੱਕ ਲਈ, ਜਿਨ੍ਹਾਂ ਕੋਲੇ ਕੋਈ ਹੋਰ ਰਾਹ ਉਹਨਾਂ ਨੂੰ ਲੱਗਿਆ ਕਿ ਹੈ ਨਹੀਂ, ਤੇ ਉਹਨਾਂ ਨੂੰ ਜਿੰਨਾ ਮਾੜਾ ਨੀਵੇਂ ਦਰਜੇ ਦਾ ਬੋਲ ਬਾਣੀ ਇਹਨਾਂ ਲੋਕਾਂ ਨੇ ਕੀਤੀ ਉਹ ਸਾਰਿਆਂ ਦੇ ਸਾਹਮਣੇ। ਤੇ ਅੱਜ ਵੀ ਇੰਨੇ 30 ਸਾਲ ਬਾਅਦ ਜਦੋਂ ਉਹਨਾਂ ਦੀ ਰਿਹਾਈ ਦੀ ਕੋਈ ਗੱਲ ਕਰਦਾ, ਇਹ ਬਰਾਬਰ ਝੰਡਾ ਚੱਕ ਲੈਂਦੇ ਨੇ ਕਿ ਜੀ ਪਹਿਲਾਂ ਉਹਨਾਂ ਬੁੱਚੜ ਪੁਲਿਸਿਆਂ ਨੂੰ ਛੱਡੋ, ਰਿਹਾਈਆਂ ਉਹਨਾਂ ਦੀਆਂ ਕਰੋ ਜਿਨ੍ਹਾਂ ਨੇ ਬੇਦੋਸ਼ੇ ਸਿੱਖ ਮਾਰੇ। ਖੈਰ, ਇਹ ਜਿਹੜਾ ਹਿੰਦੂ ਤਵੀ ਫਿਤਰਤ ਵਾ, ਇਹ ਨਾ ਤਾਂ ਇਹਦਾ ਕੋਈ ਇਲਾਜ ਆ, ਨਾ ਸਾਡੇ ਭਾਈਆਂ ਨੂੰ, ਸਾਡੇ ਵੀਰਾਂ ਨੂੰ, ਜਿਨ੍ਹਾਂ ਨੂੰ ਮੈਂ ਕਹਿੰਦਾ ਹੁੰਦਾ ਮਾਂ ਭਾਰਤ ਮਾਂ ਕੇ ਲਾਲ ਬਣ ਗਏ ਆ, ਇਹਨਾਂ ਨੂੰ ਨਾ ਇਸ ਗੱਲ ਦੀ ਸ਼ਰਮ ਹਿਆ ਆਉਣੀ ਆ ਵੀ ਅਸੀਂ ਕਿਉਂ ਇਹਨਾਂ ਤੇ ਡੁੱਲਦੇ ਫਿਰਦੇ ਆ। ਇਹ ਗੱਲ ਸਾਡੀ ਕੌਮ ਨੂੰ ਜਿੰਨੀ ਜਲਦੀ ਸਮਝ ਲੱਗ ਜਾਵੇ ਓਨਾ ਹੀ ਫਾਇਦਾ ਕਿ ਹਮਾਰਾ ਕੋਈ ਨਹੀਂ ਹੈ ਜੀ, ਹਮਾਰਾ ਸਤਿਗੁਰ ਪਿਆਰਾ ਹੈ। ਸਾਨੂੰ ਇਤਿਹਾਸ ਵਿੱਚ ਬਾਰ-ਬਾਰ ਇਹ ਸਬਕ ਜਿਹੜਾ ਹੈਗਾ ਮਿਲਿਆ, ਪਰ ਪਤਾ ਨਹੀਂ ਕਿਉਂ ਇਹ ਜਿਹੜੀ ਸਹੀ ਗੱਲ ਆ ਉਹ ਤੋਂ ਅਸੀਂ ਭੱਜ ਰਹੇ ਹਾਂ। ਤਾਂ ਜਿਹੜਾ ਹਿੰਦੂ ਭਾਈਚਾਰੇ ਦਾ, ਸਿੱਖ ਭਾਈਚਾਰੇ ਦਾ ਰਿਸ਼ਤਾ ਉਹ ਸਮਾਨਾਂਤਰ, ਉਹ ਪੈਰਲਲ, ਉਹ ਇੱਕ ਦੂਜੇ ਦੇ ਵਿਰੋਧ ਵਾਲਾ ਤਾਂ ਹੋ ਸਕਦਾ, ਕੋਈ ਨਜ਼ਦੀਕੀ ਵਾਲਾ ਹੋ ਨਹੀਂ ਸਕਦਾ। ਹੁਣ ਸਾਡੇ ਸਰੋਤਿਆਂ ਵਿੱਚੋਂ ਵੀ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਹਜਮ ਨਹੀਂ ਹੋਣੀ, ਪਰ ਜਦੋਂ ਜੁੱਤੀ ਫਿਰਦੀ ਆ, ਜਦੋਂ ਛੱਤਰ ਫਿਰਦਾ, ਜਦੋਂ ਗਲ 'ਚ ਟਾਇਰ ਪੈਂਦਾ, ਉਦੋਂ ਆਪਣੇ ਆਪ ਹੀ ਅਕਲ ਆ ਜਾਂਦੀ ਹੈ। ਉਦੋਂ ਫਿਰ ਬਹੁਤੀਆਂ ਉਦਾਹਰਨਾਂ ਦੀ ਲੋੜ ਨਹੀਂ ਪੈਂਦੀ। 1984 ਤੋਂ ਪਹਿਲਾਂ ਫੈਡਰੇਸ਼ਨ ਦੇ ਕੈਂਪਾਂ ਦੇ ਵਿੱਚ ਜਾਂ ਧਰਮ ਯੁੱਧ ਮੋਰਚੇ ਦੀ ਸਟੇਜ ਤੋਂ ਜੋ ਮੱਤਾਂ ਦਿੱਤੀਆਂ ਜਾਂਦੀਆਂ ਸੀ, ਉਹ ਮੱਤਾਂ ਬਹੁਤੇ ਸਿੱਖਾਂ ਨੂੰ ਸਮਝ ਨਹੀਂ ਸੀ ਆਉਂਦੀ। ਬੜੀਆਂ ਮੂਹਰਿਓਂ ਗੱਲਾਂ ਫੁਰਦੀਆਂ ਨੇ ਵੀ ਲੈ ਐ ਕਿਵੇਂ ਹੋ ਜੂ। ਪਰ ਜਦੋਂ 1984 ਦੇ ਵਿੱਚ ਨਵੰਬਰ ਮਹੀਨੇ ਦੇ ਵਿੱਚ ਇੱਕ ਹਫ਼ਤਾ ਅਗਲਿਆਂ ਨੇ ਝੁੱਟੀ ਲਾਈ, ਫਿਰ ਆਪ ਹੀ ਲੱਭਦੇ ਫਿਰਦੇ ਸੀਗੇ ਵੀ ਕੋਈ ਹੈਗਾ ਜਗਾੜ ਹੱਥ ਥੱਲੇ। ਸੋ ਮੈਨੂੰ ਇਹ ਲੱਗਦਾ ਹੈ ਕਿ ਸਾਡੀ ਕੌਮ ਜਿਹੜੀ ਆ ਉਹਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਉਂਝ ਹੀ ਇਹ ਗੱਲਾਂ ਸਮਝ ਲੈਂਦੀ, ਏਡੇ ਭਾਰੀ ਨੁਕਸਾਨ ਕਰਾ ਕੇ ਵੀ ਜੇ ਸਮਝ ਲੈਂਦੀ ਤਾਂ ਵੀ ਸੀ। ਪਰ ਅੱਜ ਵੀ ਸਾਡੇ ਬੰਦੇ ਉੱਥੇ ਹੀ ਖੜੇ ਆ
ਅੱਜ ਵੀ ਹਿੰਦੂ ਸਿੱਖ ਏਕਤਾ ਦਾ ਬੁਖਾਰ ਆ ਜਿਹੜਾ ਉਹ ਪੂਰੀ ਤਰ੍ਹਾਂ ਲੱਥਿਆ ਨਹੀਂ। ਤੇ ਅਗਲੇ ਵਾਰ-ਵਾਰ ਅੱਡ-ਅੱਡ ਮੌਕਿਆਂ ਉੱਤੇ ਸਾਨੂੰ ਜਿਤਾਉਂਦੇ ਰਹਿੰਦੇ ਨੇਗੇ ਕਿ ਨਵੰਬਰ 84 ਅਸੀਂ ਫੇਰ ਦੁਹਰਾ ਦਿਆਂਗੇ। 84 ਦੁਹਰਾਉਣ ਦੀ ਗੱਲ ਕਰਨ ਵਾਲੇ ਚੰਗੀ ਤਰ੍ਹਾਂ ਜਾਣਦੇ ਨੇ ਕਿ ਭਾਰਤੀ ਹਕੂਮਤੀ ਤੰਤਰ ਉਹਨਾਂ ਦੇ ਮਗਰ ਠੋਕ ਵਜਾ ਕੇ ਖੜੇ। ਤੇ ਇਹ ਵੀ ਗੱਲ ਪੱਕੀ ਆ ਕਿ ਨਵੰਬਰ 84 ਦੇ ਕਾਤਲਾਂ ਨੂੰ ਜਿਸ ਤਰੀਕੇ ਨਾਲ ਭਾਰਤੀ ਹਕੂਮਤ ਨੇ ਬਚਾਇਆ, ਤੇ ਇਹ ਗੱਲ ਕਹਿ ਕੇ ਸਾਡੇ ਆਗੂ ਵੋਟਾਂ ਵਾਟਾਂ ਦਾ ਲੈਂਦੇ ਆ, ਪਰ ਆਪਾਂ ਇਹ ਕਦੋਂ ਭੁੱਲ ਰਹੇ ਹਾਂ ਕਿ 1947 ਤੋਂ ਲੈ ਕੇ ਅੱਜ ਤੱਕ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੁਗਤਣ ਵਾਲੇ ਹਰ ਵਰਤਾਰੇ, ਹਰ ਧੜੇ, ਹਰ ਧਿਰ, ਹਰ ਸੰਸਥਾ ਤੇ ਹਰ ਇੱਕ ਜਿਹੜਾ ਹਮਲਾਵਰ ਵਾ ਉਹਦੇ ਹੱਕ ਵਿੱਚ ਇੰਡੀਅਨ ਸਟੇਟ ਪੂਰੀ ਠੋਕ ਵਜਾ ਕੇ ਖੜੀ। ਐਵੇਂ ਆਪਦੇ ਆਪ ਨੂੰ ਜਿਹਨੇ ਹੁਣ ਪ੍ਰਭਾਸ ਦੇਣ ਲਈ ਐਵੇਂ ਆਪਦੇ ਆਪ ਨੂੰ ਚੂੰ-ਚਾਂ ਕਰਕੇ ਸਾਰਨਾ, ਉਹਨੂੰ ਤਾਂ ਕੀ ਕਹਿਣਾ। ਪਰ ਸੱਚਾਈ ਇਹੀ ਆ ਕਿ ਨਾ ਗਾਹਾਂ ਵਾਲਿਆਂ ਨੇ ਕਦੇ ਇਨਸਾਫ ਦਿੱਤਾ ਤੇ ਨਾ ਗਾਹਾਂ ਦੇਣਾ। ਉਹ ਤਾਂ ਇਤਿਹਾਸ ਵਿੱਚ ਇਹ ਚੀਜ਼ ਲਿਖਾਉਣੀ ਚਾਹੁੰਦੇ ਆ ਕਿ ਸਿੱਖ ਕੌਮ ਦੇ ਬਾਰੇ ਦੁਨੀਆ ਬਾਅਦ ਚ ਕਿਆ ਕਰੇ ਵੀ ਇਹੋ ਜਿਹੇ ਕਮਲਿਆਂ ਦੀ, ਇਹੋ ਜਿਹੇ ਸ਼ੁਦਾਈਆਂ ਦੀ ਕੌਮ ਵੀ ਹੋਈ ਆ ਧਰਤੀ ਤੇ, ਜਿਹਨੂੰ 1947 ਤੋਂ ਲਗਾਤਾਰ ਛਿੱਤਰ ਫੇਰਿਆ, ਕਦੇ ਇਨਸਾਫ ਨਹੀਂ ਦਿੱਤਾ। ਪਰ ਇਹ ਫੇਰ ਬਗਲੀ ਪਾ ਕੇ ਮੰਗਣ ਤੁਰਨ ਵਾਲੇ ਭਿਖਾਰੀਆਂ ਵਾਂਗੂ, ਬੈਗਰਸ ਵਾਂਗੂ ਉਸੇ ਇੰਡੀਅਨ ਸਟੇਟ ਸਿਸਟਮ ਦੇ ਸਾਹਮਣੇ ਭਿਖਾਰੀ ਬਣ ਕੇ ਖੜਦੇ ਰਹੇ। ਹੁਣ ਇਹ ਚੀਜ਼ ਜਿਹੜੀ ਆ ਚੁੱਭਦੀ ਤਾਂ ਬੜੀ ਆ ਜਦੋਂ ਕੋਈ ਕਹਿੰਦਾ, ਪਰ ਸੱਚਾਈ ਤਾਂ ਇਹ ਹੈਗੀ ਆ। ਆਪਾਂ ਨੂੰ ਕਦੋਂ ਇਨਸਾਫ ਮਿਲਿਆ? ਕਈ ਇੱਥੇ ਬੰਦੇ ਜਿਹੜੇ ਨੇ ਇਹੋ ਜਿਹੇ ਟੱਕਰ ਜਾਂਦੇ ਆ ਜਿਹੜੇ ਕਹਿਣਗੇ ਜੀ 1984 ਤੋਂ ਬਾਅਦ ਮਾਹੌਲ ਬਦਲ ਗਿਆ, ਇਦੋਂ ਪਹਿਲਾਂ ਤਾਂ ਬੜੀ ਇੱਜ਼ਤ ਸੀ ਸਿੱਖਾਂ ਦੀ, ਬੜੀ ਚੜ੍ਹਤ ਸੀ। ਉਹ ਭਾਈ ਕਿਹੜੀ ਇੱਜ਼ਤ? ਜਿਵੇਂ ਬਗਾਨੀ ਸ਼ਾਦੀ ਮੈਂ ਅਬਦੁੱਲਾ ਦੀਵਾਨਾ, ਉਹ ਗੱਲ ਸੀ ਆਪਣੇ ਨਾਲ। ਜਦੋਂ ਉਹਨਾਂ ਨੇ 1984 ਕਰਕੇ ਦਿਖਾਇਆ ਆਪਾਂ ਨੂੰ, ਜੇ ਆਪਾਂ ਨੂੰ ਉਦੋਂ ਵੀ ਅਕਲ ਨਹੀਂ ਆਈ ਤਾਂ ਫਿਰ ਆਪਾਂ ਨੂੰ ਆਉਣੀ ਵੀ ਕਦੇ ਨਹੀਂ। ਫਿਰ ਇਸ ਤੋਂ ਵੱਧ ਹੋਰ ਕਿਹੜਾ ਖਤਰਨਾਕ? ਹੁਣ ਤਾਂ ਆਪਾਂ ਜੇ ਕੋਈ ਜਿਹੜਾ ਅੱਜ ਵੀ ਭਾਰਤ ਮਾਤਾ ਕੀ ਜੈ ਕਹਿੰਦਾ, ਉਹਨੂੰ ਦੇਖ ਕੇ ਸਾਰਾ ਭਾਰਤ ਹੱਸਦਾ, ਸਾਰਾ ਇੰਡੀਆ ਹੱਸਦਾ ਵੀ ਦੇਖੋ ਆਹ ਸ਼ੁਦਾਈ, ਇਸ ਦੇ ਛਿੱਤਰ ਫਿਰਿਆ, ਇਹਦਾ ਧਰਮ ਸਥਾਨ ਢਾਤਾ, ਇਹਦੇ ਜਿਹੜਾ ਇਸ਼ਟਵਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਉਹਦੀ ਬੇਅਦਬੀ ਕਰਨ ਵਾਲਿਆਂ ਨੂੰ ਅਸੀਂ ਇਸ ਸਿਸਟਮ ਨੇ ਸਾਡੇ ਨੇ ਬਚਾਇਆ, ਪੈਰ ਪੈਰ ਤੇ ਇਹਨਾਂ ਨੂੰ ਜਲੀਲ ਕੀਤਾ, ਤੇ ਅਜੇ ਵੀ ਇਹ ਭਾਰਤ ਮਾਤਾ ਕੀ ਜੈ। ਇੱਕ ਦੱਸਿਆ ਜਾਂਦਾ ਵੀ ਜਿਹੜਾ ਥਿਓਡਲ ਹਰਜਰ ਸੀ ਇਜ਼ਰਾਈਲ ਦੇ ਵਿੱਚ, ਉਹਨੇ ਜਦੋਂ ਇਹ ਦੇਖਿਆ ਕਿ ਉਹਦੀ ਕੌਮ ਦੇ ਲੋਕ ਜਿਹੜੇ ਨਾਲੇ ਨਿੱਤ ਜਲੀਲ ਹੁੰਦੇ ਆ ਤੇ ਨਾਲੇ ਨਿੱਤ ਉਸ ਸਿਸਟਮ ਦੀ, ਉਸ ਮੁਲਕ ਦੀ ਜੈ ਜੈਕਾਰ ਕਰਦੇ ਆ ਜਿਹੜਾ ਉਹਨਾਂ ਨੂੰ ਜਲੀਲ ਕਰ ਰਿਹਾ, ਮੈਨੂੰ ਲੱਗਦਾ ਜਿਹੜੀ ਪੀੜ ਅਸੀਂ ਜਾਂ ਮੇਰੇ ਵਰਗੇ ਹੋਰ ਝੱਲਦੇ ਆ, ਉਹ ਪੀੜ ਹੀ ਉਸ ਥਿਓਡਲ ਹਰਜਰ ਨੇ ਝੱਲੀ ਹੋਣੀ ਆ ਜਦੋਂ ਉਹਨੇ ਇਹ ਦੇਖਿਆ ਹੋਣਾ ਕਿ ਕਿਵੇਂ ਜਿਹੜੇ ਕੈਪਟਨ ਨੂੰ ਉਹਦੀਆਂ ਅੱਖਾਂ ਦੇ ਸਾਹਮਣੇ ਬਿਲਕੁਲ ਸਹੀ ਅਤੇ ਬੇਦੋਸ਼ਾ ਹੋਣ ਦੇ ਬਾਵਜੂਦ ਜਲੀਲ ਕੀਤਾ ਜਾ ਰਿਹਾ ਸੀ, ਪਰ ਉਹ ਫਿਰ ਵੀ ਜਲੀਲ ਹੁੰਦਾ ਹੋਇਆ ਵੀ ਉਸ ਮੁਲਕ ਦੀ, ਉਸ ਸਿਸਟਮ ਦੀ, ਉਸ ਹਕੂਮਤ ਦੀ ਜੈ ਜੈਕਾਰ ਕਰੀ ਜਾਂਦਾ ਸੀ। ਇਵੇਂ ਹੀ ਸਾਡੇ ਲੋਕ ਨੇ ਇਸ ਵੇਲੇ ਭਾਰਤ ਮਾਤਾ ਕੀ ਜੈ। ਇਹ ਸਿਸਟਮ ਸਾਡੇ ਛਿੱਤਰ ਫੇਰਦਾ, ਜੁੱਤੀਆਂ ਮਾਰਦਾ, ਨਿੱਤ ਸਾਨੂੰ ਜਲੀਲ ਕਰਦਾ। ਤੁਹਾਡੇ ਸਾਹਮਣੇ ਆ ਆਸਟ੍ਰੇਲੀਆ ਦੇ ਵਿੱਚ ਕਿੰਨਾ ਰੌਲਾ ਪਿਆ ਹੋਇਆ, ਉੱਥੇ ਚਿੱਠੀਆਂ ਲਿਖ ਲਿਖ ਕੇ ਦੇ ਰਹੇ ਨੇ। ਕਦੇ ਉਹ ਕਿਰਪਾਨ ਬੈਨ ਕਰਨ ਦੀਆਂ ਗੱਲਾਂ ਕਰਦੇ ਆ। ਦੇਖੋ ਆਪਣੇ ਅੰਗਰੇਜ਼ਾਂ ਦੇ ਖਿਲਾਫ ਜਦੋਂ ਲੜੇ ਉਦੋਂ ਇਹੀ ਹਿੰਦੂ ਭਾਈਚਾਰਾ ਨਾਲ ਹੀ ਆਪਣੇ ਗੁਲਾਮ ਸੀਗਾ ਨਾ, ਤੇ ਉਸ ਮੌਕੇ ਕਿਰਪਾਨ ਉੱਤੇ ਜਦੋਂ ਪਾਬੰਦੀ ਲਾਈ ਗਈ ਗੋਰਿਆਂ ਦੇ ਰਾਜ ਵਿੱਚ, ਸਿੰਘਾਂ ਨੇ ਸੰਘਰਸ਼ ਲੜਿਆ ਤੇ ਗੋਰਿਆਂ ਨੇ ਅਖੀਰ ਮੰਨ ਲਿਆ ਕਿ ਇਹ ਤਾਂ ਇਹਨਾਂ ਦਾ ਧਾਰਮਿਕ ਹੱਕ ਵਾ, 5 ਕਕਾਰਾਂ 'ਚ ਸ਼ਾਮਲ ਆ ਕਿ ਇਹ ਜਿਹੜੀ ਕਿਰਪਾਨ ਹੈ ਇਹ ਤਾਂ ਪਾਉਣਗੇ। ਤੇ ਅੱਜ ਜਦੋਂ ਇਹਨਾਂ ਦੇ ਕੋਲੇ ਹਕੂਮਤ ਆ ਗਈ ਤਾਂ ਜਿਹੜੀ ਗੱਲ ਮਿਸਟਰ ਜਨਾਹ ਨੇ ਕਹੀ ਸੀ ਵੀ ਤੁਸੀਂ ਇਹਨਾਂ ਹਿੰਦੂਆਂ ਨੂੰ ਗੁਲਾਮ ਸਾਥੀ ਦੇ ਰੂਪ 'ਚ ਦੇਖਿਆ ਸਰਦਾਰੋ, ਪਤਾ ਤੁਹਾਨੂੰ ਉਦੋਂ ਲੱਗੂ ਜਦੋਂ ਇਹ ਹਾਕਮ ਹੋਣਗੇ। ਅੱਜ ਇਹਨਾਂ ਨੂੰ ਇਹ ਕਿਰਪਾਨ ਜਿਹੜੀ ਆ ਚੁੱਭਦੀ ਆ। ਅੱਜ ਆਸਟ੍ਰੇਲੀਆ ਦੇ ਵਿੱਚ ਤੇ ਹੋਰਨਾਂ ਥਾਵਾਂ ਤੇ ਹੋਰ ਮੁਲਕਾਂ 'ਚ ਵੀ ਸਿਆਪਾ ਪਾਉਣਗੇ ਹੁਣ ਇਹ। ਪਹਿਲਾਂ ਕੈਨੇਡਾ 'ਚ ਰੌਲਾ ਪਿਆ ਸੀ ਵੀ ਮੰਦਿਰ ਦੇ ਉੱਤੇ ਜੀ ਗਲਤ ਨਾਅਰੇ ਲਿਖੇ ਆ, ਐ ਹੋ ਗਿਆ ਜੀ, ਉਹ ਹੋ ਗਿਆ। ਫਿਰ ਆਸਟ੍ਰੇਲੀਆ 'ਚ ਹਰ ਵਾਰੀ ਅਸੀਂ ਇਹ ਗੱਲ ਧੜੱਲੇ ਨਾਲ ਇੱਥੋਂ ਬਿਨਾਂ ਸਬੂਤ ਪ੍ਰੂਫ ਤੋਂ ਹੀ ਕਹਿਤੀ ਸੀ, ਹੁਣ ਤਾਂ ਗੱਲ ਸਾਬਤ ਹੀ ਹੋ ਗਈ ਆ ਵੀ ਕਦੇ ਸਿੱਖ ਇਹ ਕੰਮ ਨਹੀਂ ਕਰ ਸਕਦਾ, ਹਿੰਦੂ ਇਹ ਕੰਮ ਕਰ ਸਕਦਾ। ਸੋ ਜਿਹੜੇ ਮੁੰਡੇ ਰੈਫਰੈਂਡਮ ਵਾਲੀ ਰਾਤ ਨੂੰ ਇੱਕ ਦਿਨ ਪਹਿਲਾਂ ਉੱਥੇ ਫੜੇ ਗਏ ਆ ਮੈਲਬੌਰਨ 'ਚ,
ਉਹ ਹਿੰਦੂ ਸੀ ਔਰ ਉਹਨਾਂ ਨੇ ਮੰਨਿਆ ਕਿ ਅਸੀਂ ਇਹ ਕਰਤੂਤਾਂ ਕਰਦੇ ਫਿਰਦੇ ਹਾਂ। ਇਸ ਤਰੀਕੇ ਦੀਆਂ ਹਰਕਤਾਂ ਇਹਨਾਂ ਲਈ ਆਮ ਗੱਲ ਆ। ਜਦੋਂ ਪੰਜਾਬ ਦੇ ਵਿਗੜੇ ਹੋਏ ਹਾਲਾਤਾਂ ਦੀ ਗੱਲ ਚੱਲਦੀ ਹੁੰਦੀ ਸੀ ਉਦੋਂ ਵੀ ਜਿਹੜੇ ਸਿਆਣੇ ਸੀ, ਦੂਰ ਅੰਦੇਸ਼ੀ ਸੀ, ਉਹ ਕਹਿੰਦੇ ਹੁੰਦੇ ਸੀ ਵੀ ਸਿੱਖ ਤਾਂ ਨਹੀਂ ਇਹੋ ਜਿਹੇ ਕਾਰੇ ਕਰ ਸਕਦੇ ਜਿਹੜੇ ਕਾਰੇ ਸਿੱਖਾਂ ਦੇ ਸਿਰ ਮੜੇ ਜਾ ਰਹੇ ਨੇ। ਹਾਂ, ਹਿੰਦੂ ਤਾਂ ਵੀ ਇਹ ਜ਼ਰੂਰ ਕਰ ਸਕਦੇ ਆ ਤਾਂ ਕਿ ਸਿੱਖਾਂ ਦਾ ਇਸ ਭਾਰਤ ਵਿੱਚ ਵੱਧ ਤੋਂ ਵੱਧ ਲੋਕ ਇਹਨਾਂ ਦੇ ਖਿਲਾਫ ਹੋਣ, ਗੁੱਸਾ ਵਧੇ ਤੇ ਇਹਨਾਂ ਦਾ ਕਤਲੇਆਮ ਹੋਵੇ। ਇਸ ਤਰੀਕੇ ਦਾ ਮਾਹੌਲ ਜਿਹੜਾ ਹੈ, ਇਸ ਤਰੀਕੇ ਦੇ ਹਾਲਾਤ ਜਿਹੜੇ ਨੇ ਇਸ ਮੁਲਕ ਵਿੱਚ ਸਾਡੀ ਕੌਮ ਦੇ ਬਣੇ ਹੋਏ ਨੇ ਤੇ ਸਾਡੇ ਭਾਈਆਂ ਨੂੰ ਹਿੰਦੂ ਸਿੱਖ ਏਕਤਾ ਜੜੀ ਹੋਈ। ਹੁਣ ਦੁਸ਼ਮਣ ਇੱਕ ਹੋਵੇ ਤਾਂ ਗੱਲ ਹੋਰ ਆ, ਇੱਥੇ ਤਾਂ ਕਹਾਣੀ ਹੀ ਹੋਰ ਹੋਈ ਪਈ ਹੈ। ਆਹ ਜਿਹੜਾ ਕਿਸਾਨ ਸੰਘਰਸ਼ ਚੱਲ ਰਿਹਾ ਸੀ ਉਦੋਂ ਪੰਜਾਬੀ ਕਾਮਰੇਡਾਂ ਨੇ, ਇੱਕ ਤਾਂ ਕਾਮਰੇਡ ਉਹ ਆ ਜਿਹੜੇ ਸਾਰੇ ਸੰਸਾਰ ਦੇ ਵਿੱਚ ਜਿਨ੍ਹਾਂ ਦਾ ਲੋਕ ਸਤਿਕਾਰ ਕਰਦੇ ਆ, ਪਰ ਪੰਜਾਬ ਦੇ ਕਾਮਰੇਡਾਂ ਨੇ ਸਿੱਖੀ ਨੂੰ ਆਪਦਾ ਦੁਸ਼ਮਣ ਮੰਨਿਆ ਹੋਇਆ। ਕਿਸਾਨ ਸੰਘਰਸ਼ ਦੌਰਾਨ ਇਹ ਗੱਲ ਪੂਰੀ ਤਰ੍ਹਾਂ ਨੰਗੀ ਹੋ ਗਈ। ਉੱਥੇ ਸਿੱਖ ਜਜ਼ਬਾਤਾਂ ਦੀ ਲਗਾਤਾਰ ਹੇਠੀ ਕਰਦੇ ਰਹੇ ਤੇ ਦੀਪ ਸਿੱਧੂ ਦੇ ਬਹਾਨੇ, ਨਿਸ਼ਾਨਾ ਤਾਂ ਦੀਪ ਸਿੱਧੂ ਸੀ, ਪਰ ਉਹਦੇ ਰਾਹੀਂ ਪੂਰੀ ਕੌਮ ਨੂੰ ਟਾਰਗੇਟ ਕਰਦੇ ਰਹੇ ਕਿ ਝੰਡੇ ਲੈ ਜਾਓ ਜੀ ਇੱਥੋਂ, ਸਾਨੂੰ ਆਹ ਨਹੀਂ ਚਾਹੀਦਾ, ਉਹ ਨਹੀਂ ਚਾਹੀਦਾ। ਤੇ ਅੱਜ ਸਾਰੀਆਂ ਗੱਲਾਂ ਨੰਗੀਆਂ ਹੋ ਰਹੀਆਂ। ਇੱਕ ਨਿਹੰਗ ਸੀ ਉਦੋਂ ਅਮਨ ਸਿੰਘ, ਉਹਦੀ ਇੱਕ ਫੋਟੋ ਦਾ ਰੌਲਾ ਪੈ ਗਿਆ ਵੀ ਤੋਮਰ ਨਾਲ ਫੋਟੋ ਆ ਜੀ, ਜਿਹੜਾ ਭਾਰਤ ਦਾ ਖੇਤੀ ਮੰਤਰੀ ਹੈ, ਉਹਦੀ ਫੋਟੋ ਕਰਕੇ ਬਹੁਤ ਰੰਡੀ ਰੋਣਾ ਪਾਇਆ। ਉਹ ਸਹੀ ਹੈ ਜਾਂ ਗਲਤ, ਅਸੀਂ ਉਹ ਨਹੀਂ ਗੱਲ 'ਚ ਪੈਂਦੇ। ਅਸੀਂ ਤਾਂ ਇਹ ਗੱਲ ਪੁੱਛਦੇ ਆ ਕਿ ਅੱਜ ਕਿਸਾਨ ਲੀਡਰਾਂ ਦੇ ਵਿਚਾਲੇ ਜਿਹੜਾ ਸਵੇਰ ਤੋਂ ਕੱਲ ਤੋਂ ਰੰਡੀ ਰੋਣਾ ਚੱਲ ਰਿਹਾ, ਉਹਦੇ ਵਿੱਚ ਗੱਲ ਸਾਬਤ ਹੋ ਚੁੱਕੀ ਆ ਕਿ ਕਿਸਾਨ ਲੀਡਰਸ਼ਿਪ ਜਿਹੜੀ ਸੀ ਉਹ ਤੋਮਰ ਦੇ ਘਰੇ ਜਾ ਕੇ ਸ਼ਰਾਬਾਂ ਵੀ ਪੀਂਦੀ ਰਹੀ ਆ ਤੇ ਉਹਨਾਂ ਨਾਲ ਜਾ ਕੇ ਪਾਰਟੀਆਂ ਵੀ ਬਣਾਉਂਦੀ ਰਹੀ। ਜਿਹੜੀ ਕਿਸਾਨ ਲੀਡਰਸ਼ਿਪ, ਕਾਮਰੇਡੀ ਸੋਚ ਵਾਲੇ ਲੋਕ ਤੋਮਰ ਵਰਗਿਆਂ ਦੇ ਘਰਾਂ 'ਚ ਜਾ ਕੇ ਪਾਰਟੀਆਂ ਕਰਨ, ਸ਼ਰਾਬਾਂ ਪੀਣ, ਉਹ ਤਾਂ ਹੋ ਗਏ ਦੁੱਧ ਧੋਤੇ। ਤੇ ਜਿਹੜੇ ਸਿੱਖਾਂ ਦੇ ਨੌਜਵਾਨ ਧੀਆਂ ਪੁੱਤਾਂ ਨੇ ਪੰਥ ਲਈ, ਪੰਜਾਬ ਲਈ, ਆਪਦੇ ਹੱਕਾਂ ਲਈ, ਕਿਸਾਨੀ ਲਈ, ਨਸਲਾਂ ਤੇ ਫਸਲਾਂ ਲਈ ਸੰਘਰਸ਼ ਲੜਨ ਦੀ ਜਿੱਦ ਕੀਤੀ, ਉਹਨਾਂ ਨੂੰ ਕਹਿੰਦੇ ਸੀ ਗਦਾਰ ਆ। 26 ਜਨਵਰੀ ਤੋਂ ਬਾਅਦ ਆਪਦੀ ਖਲੜੀ ਬਚਾਉਣ ਦੇ ਲਈ ਜਿਸ ਤਰੀਕੇ ਨਾਲ ਸਟੇਜ ਤੋਂ ਖੜ ਕੇ ਨਾਅਰੇਬਾਜ਼ੀ ਕੀਤੀ ਗਈ ਕਿ ਫਲਾਨਾ ਗਦਾਰ ਆ, ਫਲਾਨਾ ਗਲਤ ਆ, ਉਹਦਾ ਜਿਹੜਾ ਜਨਮ ਆ ਨਾ ਉਹ ਸਦੀਆਂ ਤੱਕ ਇਹਨਾਂ ਲੋਕਾਂ ਦਾ ਪਿੱਛਾ ਨਹੀਂ ਛੱਡੂਗਾ। ਹੁਣ ਜ਼ਮੀਰ ਲਾਹਨਤਾਂ ਪਾਉਂਦੀ ਆ ਕਿਉਂਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਹਰ ਥਾਂ ਦੇ ਉੱਤੇ ਸਿੱਖ ਜਜ਼ਬਾਤਾਂ ਦੀ ਜਿਹੜੀ ਇਹਨਾਂ ਨੇ ਬੇਅਦਬੀ ਕੀਤੀ ਆ ਕਿਸਾਨ ਸੰਘਰਸ਼ ਦੌਰਾਨ, ਉਹ ਇਹਨਾਂ ਨੂੰ ਬੈਠਣ ਜੋਗਾ ਨਹੀਂ ਛੱਡਦੀ ਤੇ ਲੋਕ ਇਹਨਾਂ ਨੂੰ ਲਾਹਨਤਾਂ ਪਾਉਂਦੇ ਆ। ਤੋ ਜਿਹੜਾ ਬੂਟਾ ਸਿੰਘ ਬੁਰਜਗਿੱਲ ਦੇ ਤੇ ਹਰਨੇਕ ਸਿੰਘ ਮਹਿਮਾ ਤੇ ਜਿਹੜਾ ਇਹਨਾਂ ਦੇ ਹੋਰ ਆਗੂਆਂ ਦਾ ਖਿਲਾਰਾ ਪਿਆ ਹੋਇਆ, ਉਹਦੇ ਕਰਕੇ ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਕੋਈ ਗੱਲ ਨੰਗੀ ਲੁਕੀ ਛਿਪੀ ਤਾਂ ਰਹਿੰਦੀ ਨਹੀਂ, ਸਭ ਕੁਝ ਨੰਗਾ ਚਿੱਟਾ ਹੋ ਜਾਂਦਾ। ਤੋ ਇਹ ਗੱਲ ਹੁਣ ਸਾਰਿਆਂ ਨੂੰ ਸਮਝ ਲੱਗ ਚੁੱਕੀ ਆ ਕਿ ਇਹ ਜਿਹੜੀ ਕਿਸਾਨ ਲੀਡਰਸ਼ਿਪ ਸੀ ਇਹਨੇ ਕਿਹੋ ਜਿਹੀਆਂ ਗਦਾਰੀਆਂ ਕੀਤੀਆਂ। ਖੁਦ ਜਿਹੜੇ ਇਸ ਲਹਿਰ ਦੇ ਇਹਨਾਂ ਦੇ ਆਗੂ ਨੇ, ਇਹਨਾਂ ਜਥੇਬੰਦੀਆਂ ਦੇ, ਉਹ ਖੁਦ ਮੰਨਦੇ ਆ ਕਿ ਜਿਹੜੀ ਗਦਾਰੀ ਆ, ਜਿਹੜਾ ਵਿਕਣਾ ਹੁੰਦਾ, ਉਹ ਕੱਲਾ ਇਹ ਨਹੀਂ ਹੁੰਦਾ ਵੀ ਤੁਸੀਂ ਪੈਸੇ ਲਓ ਜਾਂ ਅਹੁਦਾ ਲਓ, ਹੋਰ ਵੀ ਬੜੇ ਢੰਗ ਤਰੀਕੇ ਹੁੰਦੇ ਆ ਜਿਨ੍ਹਾਂ ਦੇ ਨਾਲ ਤੁਸੀਂ ਆਪਦੀ ਕੀਮਤ ਪਵਾ ਸਕਦੇ ਹੋ। ਮਨਜੀਤ ਸਿੰਘ ਧਨੇਰ ਜਿਹੜਾ ਕਿਸਾਨ ਆਗੂ ਆ, ਉਹਨੇ ਤਾਂ ਸਾਫ਼ ਹੀ ਗੱਲਾਂ ਕਰਤੀਆਂ ਨਾ। ਉਹਦੀਆਂ ਗੱਲਾਂ ਦੇ ਵਿੱਚੋਂ ਸਾਰਾ ਕੁਝ ਨਿਖਰ ਕੇ ਸਾਹਮਣੇ ਆ ਚੁੱਕਿਆ ਕਿ ਉਦੋਂ ਉਸ ਕਿਸਾਨ ਸੰਘਰਸ਼ ਦੇ ਪਲੇਟਫਾਰਮ ਤੋਂ ਕਿਵੇਂ ਦਿੱਲੀ ਨਾਲ ਗੰਢ ਧੁੱਪ ਹੁੰਦੇ ਰਹੇ ਤੇ ਰਹਿੰਦੀ ਖੁੰਦੀ ਕਸਰ ਹਰਨੇਕ ਸਿੰਘ ਮਹਿਮਾ ਨੇ ਕਰਤੀ ਕਿ ਇਹ ਤਾਂ ਚਿੱਠੀ ਲਿਖੀ ਫਿਰਦੇ ਸੀ ਸਾਡੇ ਜਥੇਬੰਦੀਆਂ ਦੇ ਆਗੂ ਕਿ ਜੀ MSP ਦੇ ਦਿਓ ਤੇ ਜਿਹੜੇ 3 ਕਾਲੇ ਕਾਨੂੰਨ ਆ ਉਹਨਾਂ ਨੂੰ ਤੁਸੀਂ ਇੰਨੇ ਕੁ ਟਾਈਮ ਲਈ ਪੋਸਟਪੋਨ ਕਰ ਦਿਓ, ਬਾਅਦ ਤੁਸੀਂ ਐਂ ਕਰ ਲਿਓ, ਉਹ ਕਰ ਲਿਓ। ਜਿਹੜੀ ਗੱਲ ਜਿੱਤੀ ਗਈ ਆ, ਜਿਹੜਾ ਮੋਦੀ ਨੂੰ ਇਹ ਕਹਿਣਾ ਪਿਆ ਕਿ ਸਾਰੇ 3 ਕਾਨੂੰਨ ਜਿਹੜੇ ਆ ਰੱਦ ਕਰਦਾ, ਉਹ ਫਿਰ ਕਾਹਤੋਂ ਕਿਵੇਂ ਹੋਈ? ਇਹ ਕਿਸਾਨ ਜਥੇਬੰਦੀਆਂ ਤਾਂ ਫਿਰ ਸੌਦਾ ਜਿਹੜਾ ਅਸੀਂ ਵਿਚਾਲੇ ਮਾਰ ਬੈਠੀਆਂ ਸੀ। ਪਰ ਮੋਦੀ ਤੰਤਰ ਨੇ, ਮੋਦੀ ਸਰਕਾਰ ਨੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਇਹ ਗੱਲ ਕਿਉਂ ਆਖੀ
कि तिन्ने काले कानून रद्द करते हैं। वो इस करके आखी क्योंकि उन्होंने भारतीय खुफिया एजेंसियां ने जो कुछ रिपोर्टां दित्तियां सीगियां ਉਹਦੇ ਹਿਸਾਬ ਨਾਲ ਉਹਨੇ देख लिया कि ਅੱਧ ਵਿਚੱਦਾ ਜਿਹਾ काम करके डंग नहीं सरना, कोई हल ਜਿਹੜਾ ਹੈਗਾ सॉलिड देना पैना। ਉਹਦੀ ਆਪਦੀ वोट राजनीति के कारण भी सी, होर भी बड़ियां गल्लां सी, पर ਇਹ लोग ਉਦੋਂ ਮਖੌਲ ਉਡਾਉਂਦੇ ਹੁੰਦੇ ਸੀਗੇ ਵੀ ਜਿਹੜਾ ਸਿੱਖ ਕਹਿੰਦੇ ਆ ਜੀ ਕਲਾ ਵਰਤਦੀ ਆ, ਕਿਹੜੀ ਕਲਾ ਵਰਤਦੀ ਆ, ਅਸੀਂ ਬੰਦੇ ਇਕੱਠੇ ਕਰਕੇ ਆਏ ਆ ਤੇ ਇੱਥੇ ਜਿਹੜਾ ਮੋਰਚਾ ਅਸੀਂ ਉਹ ਕਾਮਯਾਬ ਆਪਦੇ ਦਿਲ ਤੇ ਦਿਮਾਗ ਨਾਲ ਆਪਦੇ ਸਾਧਨਾਂ ਨਾਲ ਕਰਿਆ ਹੋਇਆ। ਹਕੀਕਤ ਬਿਲਕੁਲ ਹੋਰ ਨਿਕਲ ਰਹੀ ਆ। ਅਜੇ ਬਹੁਤ ਸਾਰੇ ਲੋਕਾਂ ਨੂੰ ਵਹਿਮ ਆ। ਮੈਨੂੰ ਚੇਤੇ ਆ ਉਹਨਾਂ ਦਿਨਾਂ ਦੇ ਵਿੱਚ ਜਦੋਂ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਰਾਹੀਂ ਵੀ ਕਿਸਾਨ ਲੀਡਰਸ਼ਿਪ ਦੇ ਕਾਮਰੇਡੀ ਪੱਖਾਂ ਦੀ ਗੱਲ ਕਰਨੀ, ਸਿੱਖ ਨਜ਼ਰੀਏ ਤੋਂ ਗੱਲਾਂ ਨੂੰ ਸਮਝਣ ਸਮਝਾਉਣ ਦਾ ਯਤਨ ਕਰਨਾ, ਤਾਂ ਉਹਨਾਂ ਦਿਨਾਂ ਦੇ ਵਿੱਚ ਸਾਡੇ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਫੋਨ ਕਰਕੇ ਜਾਂ ਕਮੈਂਟਾਂ ਦੇ ਵਿੱਚ ਇਹ ਗੱਲ ਕਹਿਣੀ ਕਿ ਜੀ ਮੋਰਚੇ ਨੂੰ ਨੁਕਸਾਨ ਨਾ ਹੋ ਜੇ, ਜਾਂ ਕਹਿਣਾ ਜੀ ਅਜੇ ਇਹ ਗੱਲਾਂ ਦਾ ਵਕਤ ਨਹੀਂ, ਬਾਅਦ ਚ ਕਰ ਲਿਓ। ਅਸੀਂ ਤਾਂ ਉਦੋਂ ਵੀ ਨਹੀਂ ਸੀ ਹਟੇ, ਪਰ ਅੱਜ ਉਹ ਲੋਕ ਜਿਹੜੇ ਉਦੋਂ ਹਰੇਕ ਬੋਲਣ ਵਾਲੇ ਬੰਦੇ ਦੀ ਜ਼ੁਬਾਨ ਨੂੰ ਨੱਥ ਪਾਉਂਦੇ ਸੀ, ਰੋਕਦੇ ਸੀਗੇ ਕਿ ਅਜੇ ਵਕਤ ਨਹੀਂ, ਅੱਜ ਉਹ ਲੋਕ ਬੋਲਣ, ਅੱਜ ਉਹ ਸਾਹਮਣੇ ਆਉਣ ਕਿ ਅਸੀਂ ਉਦੋਂ ਤਾਂ ਆਪ ਕਹਿੰਦੇ ਰਹੇ ਆ ਕਿ ਨਾ ਬੋਲੋ, ਪਰ ਹੁਣ ਤਾਂ ਸਾਰੀ ਜਿਹੜੀ ਗੱਲ ਆ ਉਹ ਨੰਗੀ ਹੋ ਚੁੱਕੀ ਆ ਕਿ ਕਿਸਾਨ ਸੰਘਰਸ਼ ਦੇ ਪਲੇਟਫਾਰਮ ਤੋਂ ਸਿੱਖ ਜਜ਼ਬਾਤਾਂ ਦੀ ਹੇਠੀ ਕੀਤੀ ਗਈ ਤੇ ਨਾਲ ਦੀ ਨਾਲ ਇਹ ਕਿ ਰਲੇ ਤਾਂ ਆਪ ਰਹੇ ਆ ਮੋਦੀ ਤੰਤਰ ਨਾਲ, ਆਪ ਤੋਮਰ ਦੇ ਘਰੇ ਜਾ ਕੇ ਸ਼ਰਾਬਾਂ ਪੀਂਦੇ ਰਹੇ ਆ, ਪਰ ਬਦਨਾਮ ਇਹਨਾਂ ਨੇ ਸਿੱਖ ਨੌਜਵਾਨਾਂ ਨੂੰ ਕੀਤਾ, ਸਿੱਖ ਹਿੱਤਾਂ ਦੀ ਗੱਲ ਕਰਨ ਵਾਲਿਆਂ ਨੂੰ ਕੀਤਾ। ਸੋ ਅੱਜ ਕੌਮੀ ਇਨਸਾਫ ਮੋਰਚੇ ਦੇ ਵਿੱਚ ਸ਼ਾਮਲ ਹੋਣ ਦੇ ਲਈ ਇਹਨਾਂ ਲੋਕਾਂ ਨੂੰ ਹੁਣ ਔਖ ਆ ਰਹੀ ਹੈ, ਕਿਉਂਕਿ ਇੱਕ ਪਾਸੇ ਤਾਂ ਉਸ ਮੋਰਚੇ ਦੀ ਜਿਹੜਾ ਚੰਡੀਗੜ੍ਹ ਦੀਆਂ ਬਰੂਹਾਂ ਤੇ ਲੱਗਿਆ ਉਹਦੀ ਦਿਨੋਂ ਦਿਨ ਜਿਹੜੀ ਬੁਲੰਦ ਹੋ ਰਹੀ ਹੈ ਗੱਲ, ਉਹਦੇ ਕਰਕੇ ਇਹਨਾਂ ਨੂੰ ਲੱਗਦਾ ਕਿ ਸਾਨੂੰ ਉੱਥੇ ਜਾਣਾ ਪੈਣਾ, ਜੇ ਨਾ ਗਏ ਤਾਂ ਗਾਹਾਂ ਨੂੰ ਸਾਡਾ ਜਿਹੜਾ ਕੇਡਰ ਵਾ ਉਹ ਸਾਨੂੰ ਨਹੀਂ ਕਿਸੇ ਥਾਂ ਤੇ ਸਾਥ ਸਹਿਯੋਗ ਦਊਗਾ। ਸੋ ਇਹਨਾਂ ਨੇ ਕਿਸਾਨ ਜਥੇਬੰਦੀਆਂ ਨੇ ਪਿਛਲੇ ਦਿਨੀ ਮੀਟਿੰਗ ਕਰਕੇ ਕਿਹਾ ਕਿ ਉੱਥੇ ਅਸੀਂ ਕੌਮੀ ਇਨਸਾਫ ਮੋਰਚੇ 'ਚ ਜਾਣਾ, ਪਰ ਜਾਣ ਤੋਂ ਪਹਿਲਾਂ ਇਹ ਦੇਖ ਚੁੱਕੇ ਆ ਕਿ ਸਾਨੂੰ ਉੱਥੇ ਔਖ ਆਊਗੀ, ਕਿਉਂਕਿ ਉਸ ਮੋਰਚੇ ਦੇ ਵਿੱਚ ਉਹ ਸੌਰ ਭਾਰੂ ਆ ਜਿਹਨੂੰ ਇਹ ਜਲੀਲ ਕਰਦੇ ਰਹੇ ਆ ਵੀ ਜੇ ਤੁਸੀਂ ਨਸਲਾਂ ਬਚਾਉਣ ਦੀ ਗੱਲ ਕਰਨੀ ਆ ਨਾ, ਕਿਸਾਨ ਸੰਘਰਸ਼ ਦਾ ਪਲੇਟਫਾਰਮ ਨਹੀਂ ਅਸੀਂ ਤੁਹਾਨੂੰ ਵਰਤਣ ਦੇਣਾ, ਤੁਸੀਂ ਕਿਤੇ ਵੱਖਰਾ ਮੋਰਚਾ ਲਾ ਲਓ, ਅਸੀਂ ਨਹੀਂ ਤੁਹਾਨੂੰ ਇਸ ਮੋਰਚੇ ਤੋਂ ਇਹ ਗੱਲ ਕਰਨ ਦੇਣੀ। ਹੁਣ ਇਹਨਾਂ ਨੂੰ ਪਤਾ ਕਿ ਜੇ ਅਸੀਂ ਉੱਥੇ ਗਏ ਤਾਂ ਸਾਨੂੰ ਲੋਕਾਂ ਨੇ ਉੱਥੇ ਲਾਹਣਤਾਂ ਪਾਉਣੀਆਂ, ਮਿਹਣੇ ਮਾਰਨੇ ਆ, ਤਾਂ ਇਸ ਗੱਲ ਦੇ ਲਈ ਹੁਣ ਇਹ ਆਪਦੀ ਜ਼ਮੀਰ ਦਾ ਬੋਝ ਚੱਕਣ ਤੋਂ ਇਨਕਾਰੀ ਹੈ ਇਹਨਾਂ ਦੀ ਜ਼ਮੀਰ। ਫਿਰ ਇਹ ਹੁਣ ਕਿਸੇ ਨਾ ਕਿਸੇ ਬਹਾਨੇ, ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਚਾਹੁੰਦੇ ਆ ਕਿ ਲੋਕਾਂ 'ਚ ਪ੍ਰਵਾਨਗੀ ਲੈ ਲਈ ਜਾਵੇ। ਮੈਂ ਫਿਰ ਉਸੇ ਗੱਲ ਤੇ ਆਵਾਂ ਕਿ ਕੌਮੀ ਇਨਸਾਫ ਮੋਰਚਾ ਜਿਹਦੇ ਵਿੱਚ ਜਿਹੜਾ 'ਚ ਨਜ਼ਰਬੰਦ ਸਾਡੇ ਜੁਝਾਰੂ ਸਿੰਘਾਂ ਦਾ ਮਸਲਾ ਵੀ ਆ, ਜਿਹਦੇ ਵਿੱਚ ਬੇਅਦਬੀਆਂ ਦਾ ਮਸਲਾ ਵੀ ਆ, ਬੇਅਦਬੀਆਂ ਦੇ ਮਸਲੇ ਤੇ ਇੱਕ ਗੱਲ ਕਰਨ ਨੂੰ ਦਿਲ ਕਰਦਾ ਬਈ ਅਕਾਲ ਤਖਤ ਸਾਹਿਬ ਦਾ ਜਿਹੜਾ ਜਥੇਦਾਰ ਹੈ ਗਿਆਨੀ ਹਰਪ੍ਰੀਤ ਸਿੰਘ, ਜੇ ਉਹ ਵਾਕਿਆ ਹੀ ਪੰਥ ਦਾ ਜਥੇਦਾਰ ਹੁੰਦਾ, ਅਕਾਲ ਤਖਤ ਸਾਹਿਬ ਦਾ ਸਾਰੇ ਸਿੱਖ ਜਗਤ ਦਾ ਭਾਵਨਾਵਾਂ ਦਾ ਸਤਿਕਾਰ ਕਰਨ ਵਾਲਾ ਵਿਅਕਤੀ ਹੁੰਦਾ, ਤਾਂ ਉਹ ਬਠਿੰਡੇ ਦਮਦਮਾ ਸਾਹਿਬ ਦਾ ਵੀ ਜਥੇਦਾਰ ਆ ਤੇ ਉਹ ਬੜੀ ਵੇਰ ਅੰਮ੍ਰਿਤਸਰ ਤੋਂ ਬਠਿੰਡੇ ਤੇ ਬਠਿੰਡੇ ਤੋਂ ਅੰਮ੍ਰਿਤਸਰ ਨੂੰ ਉਹ ਸੜਕ ਤੋਂ ਦੀ ਲੰਘਦਾ ਹੈ ਜਿਹੜੀ ਸੜਕ ਦੇ ਉੱਤੇ ਭਾਈ ਸੁਖਰਾਜ ਸਿੰਘ ਬਹਿਬਲ ਪਿੰਡ ਦੇ ਬਾਹਰ ਮੋਰਚਾ ਲਾਈ ਬੈਠੇ। ਹੁਣ ਤਾਂ ਸੜਕਾਂ ਹੀ ਰੋਕ ਲਈਆਂ, ਪਰ ਉਹ ਮੋਰਚਾ ਸਾਲ ਹੋ ਗਿਆ। ਕਦੇ ਗਿਆਨੀ ਹਰਪ੍ਰੀਤ ਸਿੰਘ ਨੇ ਆਪਦੇ ਡਰਾਈਵਰ ਨੂੰ ਕਿਉਂ ਨਹੀਂ ਆਖਿਆ ਕਿ 2 ਮਿੰਟ ਇੱਥੇ ਰੋਕ ਕੇ ਚੱਲੀ, ਆਪਾਂ ਸੁਖਰਾਜ ਸਿੰਘ ਨੂੰ ਮਿਲ ਕੇ ਚੱਲੀਏ ਵੀ ਭਰਾਵਾ ਤੇਰਾ ਜਿਹੜਾ ਪਿਓ ਮਾਰਿਆ ਗਿਆ, ਚਾਹੇ ਉਹ ਕਿਸੇ ਵੀ ਹਕੂਮਤ ਦੇ ਕਿਸੇ ਵੀ ਸਰਕਾਰ ਦੇ ਹੁੰਦੇ ਮਾਰਿਆ ਗਿਆ, ਸਾਨੂੰ ਉਹਦਾ ਦੁੱਖ ਵਾ। ਬੇਸ਼ੱਕ ਇਹੀ ਕਹਿ ਕੇ ਨਿਕਲ ਜਾਵੇ ਗਿਆਨੀ ਹਰਪ੍ਰੀਤ ਸਿੰਘ ਕਿ ਮੈਂ ਕੁਝ ਕਰਨ ਕਰਾਉਣ ਜੋਗਾ ਨਹੀਂ, ਉਹਨਾਂ ਦੁਸ਼ਟਾਂ ਨੂੰ ਇੱਥੇ ਫੜ ਕੇ ਅਕਾਲ ਤਖਤ ਦੇ ਉੱਤੇ ਕੁਝ ਲਿਆ ਕੇ ਗੱਲ ਕਰਨ ਜੋਗਾ ਨਹੀਂ, ਪਰ ਮੈਨੂੰ ਤੇਰੇ ਪਿਓ ਦੇ ਮਾਰੇ ਜਾਣ ਦਾ ਦੁੱਖ ਵਾ। ਤੇਰੇ ਮੋਰਚੇ ਦੀ ਬੁਨਿਆਦ ਬਿਲਕੁਲ ਸਹੀ ਹੈ ਕਿ ਤੈਨੂੰ ਤੇਰਾ ਇਨਸਾਫ ਮਿਲਣਾ ਚਾਹੀਦਾ। ਹੱਦ ਹੋਈ ਪਈ ਹੈ। ਇੱਕ ਪਾਸੇ ਦਾਵਾ ਕਿ ਜੀ ਅਸੀਂ ਤਾਕਤਾਂ ਦੇ ਜਥੇਦਾਰ, ਪਰ ਬਣੇ ਰਹਿਣਾ ਬਾਦਲ ਦਲ ਦੇ ਜ਼ਿਲ੍ਹਾ ਜਥੇਦਾਰ ਵਾਂਗੂ।
ਜੇਕਰ ਵਾਕਿਆ ਹੀ ਸਾਰੇ ਪੰਥ ਦੀ ਸਾਂਝੀ ਸੁਰਤ ਜਿਹੜੀ ਆ ਉਹਦੇ ਪ੍ਰਤੀ ਜਵਾਬਦੇਹੀ ਸਮਝੀ ਹੁੰਦੀ ਤਾਂ ਹੁਣ ਨੂੰ ਗਿਆਨੀ ਹਰਪ੍ਰੀਤ ਸਿੰਘ ਤੇ ਹੋਰ ਵੀ ਜਿਹੜੇ ਮੁਖੀ ਸੰਸਥਾਵਾਂ ਦੇ ਉੱਤੇ ਬੈਠੇ ਆ ਉਸ ਭਾਈ ਸੁਖਰਾਜ ਸਿੰਘ ਨੂੰ ਜ਼ਰੂਰ ਮਿਲਦੇ ਮਿਲਾਉਂਦੇ। ਪਰ ਇਹ ਆਪੇ ਮੰਨੀ ਬੈਠੇ ਨੇ ਕਿ ਜਿਹੜਾ ਬਾਕੀ ਸਿੱਖ ਜਗਤ ਆ, ਅਸੀਂ ਤਾਂ ਇਕੱਲੇ ਬਾਦਲ ਦਲ ਦੇ ਜਥੇਦਾਰ ਆ, ਬਾਕੀ ਤਾਂ ਜੀ ਜੋ ਮਰਜ਼ੀ ਆ, ਬਾਕੀ ਸਿੱਖਾਂ ਦੀ ਸਾਡੇ ਨਾਲ ਕੋਈ ਮਤਲਬ ਨਹੀਂ। ਉੱਪਰੋਂ ਸੁਖਬੀਰ ਸਿੰਘ ਬਾਦਲ ਦੀ ਇੱਕ ਇੰਟਰਵਿਊ ਕੱਲ ਇੱਥੇ ਅੰਮ੍ਰਿਤਸਰ ਆਇਆ ਸੀ ਤੇ ਇੱਥੇ ਬੜਾ ਵਧੀਆ ਗੱਲਾਂ, ਬਈ ਮੈਨੂੰ ਤਾਂ ਫਿਕਰ ਹੀ ਬੜਾ ਪੰਜਾਬ ਦਾ, ਭਗਵੰਤ ਮਾਨ ਦੀ ਪਾਰਟੀ ਕਾਹਦੀ ਆ ਗਈ, ਇਹ ਤਾਂ ਬੇੜਾ ਗਰਕ ਹੋ ਜੂ। ਉਹ ਸਰਦਾਰਾ ਤੇਰੇ ਜਿਹੜੇ ਮਗਰਮੱਛ ਦੇ ਹੰਝੂ ਆ ਨਾ, ਇਹਨਾਂ ਦੀ ਸਾਰੀ ਦੁਨੀਆ ਨੂੰ ਸਮਝ। ਇਹ ਜਿਹੜੀ ਕਲਾਕਾਰੀ ਆ ਨਾ, ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਵੀ ਦੇਖੀ ਆ। ਮੇਰਾ ਕੰਪਿਊਟਰ ਭਰਿਆ ਪਿਆ ਉਹਨਾਂ ਬਿਆਨਾਂ ਨਾਲ ਜਿਹਦੇ ਉਲਟ ਬਿਆਨ, ਬਿਲਕੁਲ ਉਸੇ ਗੱਲ ਦੇ ਉਲਟ ਬਿਆਨ। ਇੱਕ ਬਿਆਨ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਕਿ ਖਾਲਿਸਤਾਨ ਤੋਂ ਘੱਟ ਗੱਲ ਨਹੀਂ ਕਰਾਂਗੇ, ਤੇ ਦੂਜੇ ਪਾਸੇ ਬਿਆਨ ਆ ਵੀ ਖਾਲਿਸਤਾਨ ਦੀ ਗੱਲ ਕਦੇ ਕੀਤੀ ਹੋਈ ਨਹੀਂ ਸੀ। ਕੀ ਕਰੋਗੇ? ਮਰੇ ਮੁੱਕਰੇ ਦਾ ਕੋਈ ਵਿਸਾਹ ਨਹੀਂ ਹੋ। ਸਾਡੇ ਪੰਜਾਬ ਦੇ ਲੋਕ ਗਾਇਕ ਗਾਉਂਦੇ ਹੁੰਦੇ, ਜਿਹੜੀ ਗੱਲ ਤੋਂ ਮਰਜ਼ੀ ਮੁਕਰਾ ਲਓ, ਜਿਹੜੀ ਗੱਲ ਮਰਜ਼ੀ ਕਹਾ ਲਓ, ਉਹ ਇਹਨਾਂ ਦਾ ਹਾਲ ਆ। ਸੋ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਸਰਦਾਰੀ ਆ ਜਿਹੜੀ, ਉਹ ਇੰਨੀ ਕੀ ਆ ਵੀ ਅੱਜ ਕਿਉਂਕਿ ਸੱਤਾ ਤੋਂ ਪਰੇ ਆ ਤੇ ਹੁਣ ਬੜੀਆਂ ਪੰਜਾਬ ਦੀਆਂ ਪੰਥ ਦੀਆਂ ਤਕਲੀਫਾਂ ਦੀ ਬੜੀ ਚਰਚਾ। ਉਦੋਂ ਕੀ ਹਾਲ ਸੀ? ਉਦੋਂ ਤੁਗਲਕ ਬਾਦਸ਼ਾਹ ਬਣੇ ਫਿਰਦੇ ਸੀ। ਜਦੋਂ ਸੱਤਾ ਸੀ ਕੋਲੇ, ਉਦੋਂ ਇੱਥੇ ਕਹਿੰਦਾ ਜੀ ਆਪਾਂ ਤਾਂ ਹਰੀਕੇ ਪੱਤਣ ਇੱਕ ਜਿਹੜਾ ਪਾਣੀ ਵਾਲੀ ਕਿਸ਼ਤੀ, ਪਾਣੀ ਵਾਲਾ ਜਹਾਜ਼ ਉਹ ਚਲਾ ਦੇਣਾ ਜੀ, ਬਸ ਇੱਥੇ ਪਾਣੀ ਵਾਲੀ ਬੱਸ ਚਲਾ ਕੇ ਦਿਖਾਉਣੀ। ਇਹਨੂੰ ਇਹੀ ਬੜੀ ਵੱਡੀ ਗੱਲ ਲੱਗਦੀ ਹੁੰਦੀ ਸੀ ਉਦੋਂ। ਉਹਨਾਂ ਦਿਨਾਂ ਦੇ ਵਿੱਚ ਭਾਜਪਾ ਵਾਲੇ ਹਿੰਦੂਤਵਾ ਨੂੰ ਮਜ਼ਬੂਤ ਕਰ ਰਹੇ ਸੀ ਤੇ ਬਾਦਲ ਪਰਿਵਾਰ ਦਾ ਪੂਰਾ ਜ਼ੋਰ ਲੱਗਿਆ ਸੀ ਸਿੱਖੀ ਦੀਆਂ ਜੜ੍ਹਾਂ ਪੱਟਣੀਆਂ ਨੇ। ਭਾਜਪਾ ਵਾਲੇ ਜਿਨ੍ਹਾਂ ਨੇ ਇਹਨਾਂ ਦੀ ਸਾਂਝ ਸੀ, ਉਹ ਸਾਰੇ ਮੁਲਕ ਦੇ ਵਿੱਚੋਂ ਉਹਨਾਂ ਹਿੰਦੂਆਂ ਨੂੰ ਲੱਭ ਕੇ ਆਰਥਿਕ ਤੌਰ ਤੇ ਮਜ਼ਬੂਤ ਕਰ ਰਹੇ ਸੀ, ਉਹਨਾਂ ਦੀ ਸਰਪ੍ਰਸਤੀ ਕਰ ਰਹੇ ਸੀ ਜਿਹੜੇ ਹਿੰਦੂ ਹਿੱਤ ਵਿੱਚ ਸਰਗਰਮ ਨੇ। ਤੇ ਬਾਦਲ ਪਰਿਵਾਰ ਨੇ ਕੀ ਕੰਮ ਫੜਿਆ ਸੀ? ਉਦੋਂ ਡਿਊਟੀ ਲਾਤੀ ਬਾਦਲ ਸੈਨਾ ਨੇ, ਪੰਜਾਬ ਪੁਲਿਸ ਦੀ, CID ਵਾਲਿਆਂ ਦੀ, ਵੀ ਜਿਹੜੇ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਆ ਉਹ ਲੱਭ ਕੇ ਲਿਆਓ, ਛੱਤਰ ਫੇਰੋ ਤੇ ਇਹਨਾਂ ਨੂੰ ਜੇਲ੍ਹਾਂ ਥਾਣਿਆਂ 'ਚ ਸਿੱਟੋ ਇਹਨਾਂ ਨੂੰ। ਉਦੋਂ ਇਉਂ ਲੱਗਦਾ ਹੁੰਦਾ ਸੀ ਜਿਵੇਂ ਮੱਸੇ ਰੰਗੜ ਦਾ ਰਾਜ ਆ। ਹੁਣ ਇਹਨਾਂ ਨੂੰ ਬੜਾ ਬੁਖਾਰ ਚੜਿਆ ਹੋਇਆ ਵੀ ਅਸੀਂ ਜੀ ਜੇਲ੍ਹਾਂ 'ਚ ਨਜ਼ਰਬੰਦ ਸਿੰਘ ਰਿਹਾ ਕਰਨੇ ਆ। ਉਦੋਂ ਕਹਿੰਦਾ ਸੀਗਾ ਹਵਾਰਾ ਤਾਂ ਕਾਤਲ ਆ। ਇਹਨਾਂ ਨੂੰ ਸ਼ਰਮ ਨਹੀਂ ਆਈ ਕਿ BJP ਨਾਲ ਸਾਡੀ ਸਾਂਝ ਆ ਤੇ ਬੰਬ ਧਮਾਕਿਆਂ ਦੇ ਕੇਸਾਂ ਵਿੱਚ ਸਾਧਵੀ ਪ੍ਰਗਿਆ ਫਸੀ ਹੋਈ ਆ। ਅਸੀਮਾਨੰਦ ਨਾਂ ਦੇ ਸਾਧ ਨੇ ਆਊਟਲੁੱਕ ਮੈਗਜ਼ੀਨ ਦੇ ਉੱਤੇ ਲੰਬੀ ਚੌੜੀ ਇੰਟਰਵਿਊ ਦਿੱਤੀ, ਜਿਹਦੇ 'ਚ ਸਾਰਾ ਕਬੂਲ ਕੀਤਾ ਕਿ ਕਿਵੇਂ ਅਸੀਂ ਮੱਕਾ ਮਸਜਿਦ, ਮਾਲੇਗਾਉਂ, ਹੈਦਰਾਬਾਦ ਤੇ ਹੋਰਨਾਂ ਥਾਵਾਂ ਦੇ ਉੱਤੇ ਬੰਬ ਧਮਾਕੇ ਕੀਤੇ ਆ, ਕਿਵੇਂ ਅਸੀਂ ਸਮਝੌਤਾ ਐਕਸਪ੍ਰੈਸ ਜਿਹੜੀ ਪਾਕਿਸਤਾਨ ਨੂੰ ਟ੍ਰੇਨ ਜਾਂਦੀ ਆ ਦਿੱਲੀੋਂ, ਉਹਦੇ ਉੱਤੇ ਬਲਾਸਟ ਕੀਤਾ। ਇਹ ਸਾਰੀਆਂ ਗੱਲਾਂ ਅਸੀਮਾਨੰਦ ਨੇ ਮੰਨੀਆਂ ਕਿਉਂਕਿ ਉਹਨੇ ਇਹ ਦੇਖਿਆ ਕਿ ਜੇਲ੍ਹ ਦੇ ਵਿੱਚ ਉਹ ਨੌਜਵਾਨ ਜਿਹੜਾ ਬੇਦੋਸ਼ਾ ਇਸ ਕੇਸ ਵਿੱਚ ਫਸਿਆ ਹੋਇਆ, ਉਹ ਕਿੰਨਾ ਚੰਗਾ, ਉਹਦੇ ਦਿਲ ਦਿਮਾਗ ਤੇ ਬੋਝ ਪੈ ਗਿਆ। ਉਹਨੇ ਸਾਰੀਆਂ ਗੱਲਾਂ ਜਿਹੜੀਆਂ ਸੀ ਇਕਬਾਲੇ ਜੁਰਮ ਕਰ ਲਿਆ, ਪਰ ਇਕਬਾਲੇ ਜੁਰਮ ਵੀ ਕਿਸੇ ਗੱਲ 'ਚ ਕਿਸੇ ਅਰਥ 'ਚ ਨਹੀਂ ਰਿਹਾ। ਮੋਦੀ ਤੰਤਰ ਨੇ ਮਿਥ ਲਿਆ ਕਿ ਅਸੀਂ ਇਹ ਹਿੰਦੂ ਅੱਤਵਾਦੀ ਜਿਹੜੇ ਆ ਸਾਰੇ ਛਡਾਉਣੇ ਆ। ਕਰਨਲ ਪੁਰੋਹਿਤ ਨੂੰ, ਸਾਧਵੀ ਪ੍ਰਗਿਆ ਨੂੰ, ਅਸੀਮਾਨੰਦ ਨੂੰ ਤੇ ਇਸ ਬੰਬ ਧਮਾਕਿਆਂ ਦੀ ਲੜੀ ਵਿੱਚ ਜਿੰਨੇ ਵੀ ਸੀ ਸਾਰੇ ਹਿੰਦੂ ਜਿਹੜੇ ਸੀਗੇ ਉਹ ਮੋਦੀ ਸਰਕਾਰ ਨੇ ਛੁਡਾਏ। ਕਰਨਲ ਪੁਰੋਹਿਤ ਆਪਦੀਆਂ ਮੌਜਾਂ ਲੈ ਰਿਹਾ, ਅਸੀਮਾਨੰਦ ਆਪਦੇ ਨਜ਼ਾਰੇ ਲੈਂਦਾ ਫਿਰਦਾ। ਤੇ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੀ ਸਾਧਵੀ ਪ੍ਰਗਿਆ ਸਾਰੇ ਸੰਸਾਰ ਵਿੱਚ ਟੈਰਰ ਦਾ, ਹਿੰਦੂ ਟੈਰਰ ਦਾ ਚਿਹਰਾ ਮੰਨੀ ਗਈ ਸੀ, ਉਹਨੂੰ BJP ਨੇ MP ਬਣਾਇਆ, ਮੈਂਬਰ ਪਾਰਲੀਮੈਂਟ। ਹੁਣ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਸਰਦਾਰੀ ਦੱਸੋ ਕਿੱਥੇ ਗਈ? ਇਹਨੂੰ ਨਹੀਂ ਉਦੋਂ ਦਿਖਿਆ ਕਿ ਮੈਂ ਸਿੱਖ ਸੰਘਰਸ਼ ਦੇ ਉਹ ਯੋਧੇ ਜਿਨ੍ਹਾਂ ਨੇ ਕਾਂਗਰਸ ਦੇ, ਭਾਰਤ ਦੇ ਜ਼ੁਲਮਾਂ ਦੇ ਖਿਲਾਫ ਜਿਹੜੀ ਸੀ ਗਨ ਚੱਕੀ, ਉਹਨਾਂ ਵਿੱਚੋਂ ਲੱਭਾਂ ਤੇ ਉਹਨਾਂ ਨੂੰ ਮੈਂ ਉਵੇਂ ਜਿਤਾਵਾਂ ਜਿਵੇਂ ਸਾਧਵੀ ਪ੍ਰਗਿਆ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਜਾ ਰਿਹਾ। ਜੇ ਕਿਤੇ ਉਹਨਾਂ ਦਿਨਾਂ ਦੇ ਵਿੱਚ
ਜਿਹੜੇ ਜੇਲ੍ਹਾਂ 'ਚ ਨਜ਼ਰਬੰਦ ਸਿੰਘ ਸੀ ਉਦੋਂ ਤਾਂ ਇਹਨਾਂ ਦਾ ਸੈਣੀ ਤੇ ਇਹਨਾਂ ਦਾ ਸਾਰਾ ਤੰਤਰ ਲੱਗਿਆ ਹੁੰਦਾ ਸੀ ਇਸ ਗੱਲ ਦੇ ਉੱਤੇ ਕਿ ਆਪਾਂ ਕੁਝ ਕਰ ਹੀ ਨਹੀਂ ਸਕਦੇ ਜੀ, ਆਪਾਂ ਇਹਨਾਂ ਲਈ ਕੁਝ ਨਹੀਂ ਕਰ ਸਕਦੇ, ਅਸੀਂ ਜੇਲ੍ਹਾਂ 'ਚ ਨਜ਼ਰਬੰਦਾਂ ਨੂੰ ਛੱਡ ਹੀ ਨਹੀਂ ਸਕਦੇ। ਹਰ ਇੱਕ ਤਰੀਕਾ ਵਰਤ ਕੇ ਇਹਨਾਂ ਨੇ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨ ਤੇ ਲੱਕ ਬੰਨਿਆ ਹੁੰਦਾ ਸੀ ਉਦੋਂ। ਤੇ ਹੁਣ ਇਹਨਾਂ ਨੂੰ ਚੇਤਾ ਆ ਗਿਆ ਵੀ ਜੀ ਜੇਲ੍ਹਾਂ 'ਚ ਨਜ਼ਰਬੰਦ ਸਿੰਘ ਜਿਹੜੇ ਆ ਉਹ ਰਿਹਾ ਕਰਾਉਣੇ ਆ। ਸੁਖਬੀਰ ਸਿੰਘ ਬਾਦਲ ਬੜੀਆਂ ਪੋਲੀਆਂ ਜਿਹੀਆਂ ਮਾਰਦਾ ਤੇ ਐ ਲੱਗਦਾ ਲੋਕਾਂ ਨੂੰ ਵੀ ਬੜਾ ਬੀਬਾ ਜਿਹਾ ਬੰਦਾ, ਪਰ ਸਾਨੂੰ ਪੁੱਛ ਕੇ ਦੇਖੋ ਜਦੋਂ ਡੇਰਾ ਸਰਸਾ ਦੇ ਡੇਰਾ ਮੁਖੀ ਉੱਤੇ ਇੱਕ ਵਾਰੀ ਬਲਾਸਟ ਹੋਇਆ ਸੀਗਾ ਨੀਲੋ ਖੇੜੀ ਕੋਲੇ ਹਰਿਆਣੇ 'ਚ, ਫਿਰ ਸ਼ਿੰਗਾਰ ਸਿਨੇਮੇ 'ਚ ਬੰਬ ਚੱਲ ਗਿਆ। ਇਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ ਕਿਸੇ ਦੀ ਨਹੀਂ ਸੁਣੀ। ਕਹਿੰਦੇ ਕਹਾਉਂਦੇ ਸਿੱਖ ਅਕਾਲੀ ਆਗੂ ਇਹਨਾਂ ਨੂੰ ਜਾ ਕੇ ਸਮਝਾਉਂਦੇ ਰਹੇ ਕਿ ਪੁਲਿਸ ਵਾਲੇ ਬੁੱਚੜਪੁਣਾ ਕਰ ਰਹੇ ਨੇ, ਪਰ ਇਹਨਾਂ ਨੇ ਸਿੱਖ ਨੌਜਵਾਨਾਂ ਦਾ ਘਾਣ ਹੋਣ ਦਿੱਤਾ। ਇੱਕ ਪਾਸੇ ਬੀਜੇਪੀ ਆ ਜਿਹੜੀ ਬੰਬ ਧਮਾਕਿਆਂ ਦੇ ਕੇਸਾਂ 'ਚ ਫਸੇ ਹੋਏ ਸਾਧਵੀ ਪ੍ਰਗਿਆ ਵਰਗਿਆਂ ਨੂੰ ਛੁਡਵਾ ਕੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾ ਰਹੀ ਆ ਵੀ ਹਿੰਦੂ ਹਿੱਤ ਵਿੱਚ ਕੰਮ ਕਰਦੇ ਸੀ, ਤੇ ਇੱਕ ਪਾਸੇ ਇਹ ਨੇ ਜਿਹੜੇ ਬੇਦੋਸ਼ੇ ਸਿੱਖਾਂ ਨੂੰ ਪੁਲਿਸ ਫੜ ਕੇ ਚੋਟੀ ਦੇ ਦਹਿਸ਼ਤਗਰਦ ਬਣਾਈ ਜਾਂਦੀ ਦੱਸੀ ਜਾਂਦੀ ਆ, ਮੀਡੀਆ ਬਦਨਾਮ ਕਰ ਰਹੀ ਹੈ। ਤੇ ਇਹ ਕਹਿੰਦੇ ਆ ਜੀ ਅਸੀਂ ਤਾਂ ਜੀ ਉਹਨਾਂ ਨੂੰ ਕੁਝ ਨਹੀਂ ਕਹਿ ਸਕਦੇ ਪੁਲਿਸ ਵਾਲਿਆਂ ਨੂੰ। ਜੇ ਤੁਸੀਂ ਮੁੱਖ ਮੰਤਰੀ ਬਣ ਕੇ ਸਰਕਾਰ ਹੰਢਾ ਕੇ ਸਿੱਖੀ ਦੇ ਦੁਸ਼ਮਣਾਂ ਦਾ ਪੱਖ ਪੂਰਨਾ ਹੈ, ਜੇ ਤੁਸੀਂ ਸਿੱਖ ਨੌਜਵਾਨਾਂ ਦੀ ਰਾਖੀ ਨਹੀਂ ਕਰਨੀ, ਜਦੋਂ ਝੂਠੇ ਮੁਕੱਦਮੇ ਬਣਦੇ ਆ ਸੱਚਾਂ ਦੀ ਤਾਂ ਗੱਲ ਬੜੀ ਦੂਰ ਆ, ਫੇਰ ਭਾਈ ਉਹ ਤੋਂ ਲੈਣਾ ਕੀ ਆ ਕਿਸੇ ਨੇ। ਉਹਨਾਂ ਦਿਨਾਂ ਦੇ ਵਿੱਚ ਮੋਦੀ ਸਰਕਾਰ ਜਿਹੜੀ ਸੀ, ਬੀਜੇਪੀ ਜਿਹੜੀ ਸੀ, ਉਹ ਤਾਂ ਆਪਦਾ ਵੋਟ ਬੈਂਕ ਵਧਾਉਣ ਤੇ ਲੱਗੀ ਸੀ ਵੀ ਹਰੇਕ ਹਿੰਦੂ ਤੋਂ ਇਹ ਕਹਾਉਣਾ ਵੀ ਹੋਰ ਅਸੀਂ ਵੋਟ ਕਿਹਨੂੰ ਪਾਈਏ। ਬੀਜੇਪੀ ਨੇ ਸਾਰੇ ਭਾਰਤ ਵਿੱਚ ਆਪਦੇ ਲੋਕਾਂ ਦੇ ਲਈ ਇੰਨਾ ਕੰਮ ਕੀਤਾ, ਹਰ ਪੁੱਠਾ ਸਿੱਧਾ ਕੰਮ ਕੀਤਾ। ਸਾਧਵੀ ਪ੍ਰਗਿਆ ਵਰਗੀਆਂ ਇਹੋ ਜਿਹੀਆਂ ਬੜੀਆਂ ਗੱਲਾਂ ਨੇ, ਉਹਨਾਂ ਨੇ ਹਰ ਕੰਮ ਕੀਤਾ ਜਿਹਦੇ ਨਾਲ ਹਰੇਕ ਬੰਦਾ ਕਹੇ ਅਸੀਂ ਤਾਂ ਜੀ ਮੋਦੀ ਨੂੰ ਵੋਟ ਪਾਉਣੀ ਹੈ, ਤੇ ਪਾਈ ਵੀ ਉਹਨਾਂ ਨੇ। ਤੇ ਇੱਧਰ ਇਹਨਾਂ ਦਾ ਕੰਮ ਉਲਟ ਸੀ। ਇਹਨਾਂ ਨੇ ਅਕਾਲੀ ਦਲ ਬਾਦਲ ਸੈਨਾ ਨੇ ਇਹਨਾਂ ਨੇ ਉਹ ਕਾਰੇ ਕੀਤੇ ਜਿਹਦੇ ਨਾਲ ਹਰੇਕ ਬੰਦਾ ਕਹੇ ਬਈ ਜੋ ਮਰਜ਼ੀ ਹੋ ਜਾਏ ਇਹਨਾਂ ਨੂੰ ਵੋਟ ਨਹੀਂ ਪਾਉਣੀ। ਕਦੇ ਹੋ ਸਕਦਾ ਕਿ ਪੰਜਾਬ ਦੀ ਧਰਤੀ ਤੇ ਲੋਕ ਅਰਦਾਸਾਂ ਕਰਨ ਕਿ ਅਕਾਲੀ ਦਲ ਹਾਰ ਜਾਵੇ, ਪਰ ਜਦੋਂ ਇਹ ਜਾ ਕੇ ਡੇਰਾ ਸਰਸਾ ਦੇ ਚੌਧਰੀਆਂ ਨਾਲ ਘੜਮ ਚੌਧਰੀਆਂ ਨਾਲ ਬਹਿ ਕੇ ਮੁਲਾਕਾਤਾਂ ਕਰਕੇ ਕਹਿਣ ਉਧਰੋਂ ਅਕਾਲ ਤਖਤ ਦਾ ਜਥੇਦਾਰ ਗੁਰਬਚਨ ਸਿੰਘ ਪਿੱਟੇ ਕਿ ਹੁਣ ਤਾਂ ਮੇਰੀ ਮਾੜੀ ਮੋਟੀ ਇੱਜ਼ਤ ਰੱਖ ਲਓ, ਸ਼ਰੇਆਮ ਸਾਰਿਆਂ ਨੂੰ ਪਤਾ। ਪਰ ਇਹਨਾਂ ਨੇ ਜਾ ਕੇ ਉਹਦੇ ਨਾਲ ਵਾਅਦਾ ਕੀਤਾ ਵੀ ਜੇ ਡੇਰਾ ਮੁਖੀ ਜੇ ਸਾਡੀ ਆਪਣੀ ਸਰਕਾਰ ਜੇ ਬਣ ਗਈ ਕਹਿੰਦੇ ਆਪਾਂ ਪੰਜਾਬ 'ਚ ਡੇਰਾ ਮੁਖੀ ਦੇ ਪ੍ਰੋਗਰਾਮ ਕਰਾਵਾਂਗੇ। ਇਸ ਤਰੀਕੇ ਦੀ ਫਿਤਰਤ ਵਾਲੇ ਲੋਕਾਂ ਨੂੰ ਜਦੋਂ ਪੰਜਾਬ ਦੇ ਘਰਾਂ 'ਚ ਪਿੰਡਾਂ 'ਚ ਗੱਲਾਂ ਚੱਲੀਆਂ, ਜਦੋਂ ਆਪਦੇ ਬਿਰਧ ਮਾਪਿਆਂ ਨੂੰ ਨੌਜਵਾਨਾਂ ਨੇ ਘਰਾਂ 'ਚ ਵੀਡੀਓ ਚਲਾ ਕੇ ਦਿਖਾਈ ਵੀ ਆਹ ਬੈਠੇ ਆ ਮਲੂਕੇ ਹੋਣੀ, ਆਹ ਬੈਠੇ ਆ ਉਹਨਾਂ ਨਾਲ ਕਮਿਟਮੈਂਟ ਕਰ ਰਹੇ ਨੇ। ਹਰੇਕ ਬਜ਼ੁਰਗ ਨੇ ਜਿਹਨੇ ਜ਼ਿੰਦਗੀ 'ਚ ਕਦੇ ਇਹ ਨਹੀਂ ਸੀ ਸੋਚਿਆ ਵੀ ਕਿਸੇ ਹੋਰ ਪਾਰਟੀ ਨੂੰ ਵੋਟ ਪਾਉਣੀ ਹੈ, ਜਿਹੜੇ ਤੱਕੜੀ ਨੂੰ ਪੰਥ ਮੰਨਦੇ ਸੀ, ਉਹਨਾਂ ਨੇ ਵੀ ਕਿਹਾ ਵੀ ਆਪਾਂ ਇਤਕੀ ਵੋਟ ਜਿਹੜੀ ਆ ਜਿਹਨੂੰ ਹੋਰ ਮਰਜ਼ੀ ਪਾ ਦਿਓ ਪਰ ਇਹਨਾਂ ਨੂੰ ਨਾ ਪਾਓ। ਜੇ ਇਹਨਾਂ ਦੀ ਸਰਕਾਰ ਬਣ ਗਈ ਆਪਣੇ ਘਰਾਂ 'ਚ ਲੋਥਾਂ ਦੇ ਢੇਰ ਲੱਗਣੇ ਆ। ਇਹਨਾਂ ਨੇ ਡੇਰਾ ਸਰਸਾ ਦੇ ਪ੍ਰੋਗਰਾਮ ਕਰਾਉਣੇ ਆ। ਸਿੱਖ ਨੌਜਵਾਨ ਰੋਕਣ ਜਾਣਗੇ, ਗੋਲੀ ਚੱਲੂਗੀ, ਕੋਈ ਨਾ ਕੋਈ ਮਾਰਿਆ ਜਾਊ ਆਪਣਾ। ਤੋ ਇਸ ਤਰੀਕੇ ਦੇ ਮਾਹੌਲ ਬਣਾਉਣ ਵਾਲੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਅੱਜ ਇਹ ਆਸ ਲਾਈ ਬੈਠੇ ਆ ਵੀ ਠੀਕ ਆ, ਉਦੋਂ ਕਾਂਗਰਸ ਜਿਤਾ ਲਈ, ਫਿਰ ਆਮ ਆਦਮੀ ਪਾਰਟੀ ਜਿਤਾ ਲਈ, ਹੁਣ ਉਹਨਾਂ ਤੋਂ ਨਿਰਾਸ਼ ਹੋਏ ਨੇ ਲੋਕ, ਅਗਲੀ ਵਾਰ ਸਾਡਾ ਦਾਅ ਲੱਗ ਜਾਣਾ। ਹੁਣ ਇਹਨਾਂ ਨੂੰ ਇਹ ਪੂਰਾ ਯਕੀਨ ਆ ਬਾਦਲ ਪਰਿਵਾਰ ਨੂੰ ਕਿ ਇਹ ਜਿਹੜੇ ਮੋਰਚੇ ਲੱਗ ਰਹੇ ਨੇ ਇਹ ਕਾਮਯਾਬ ਹੋਣੇ ਨਹੀਂ। ਇਹਨਾਂ ਨੂੰ ਪਤਾ, ਇਹ ਜਾਣਦੇ ਆ ਕਿ ਭਾਰਤੀ ਹਕੂਮਤ ਨੇ ਕਿਸੇ ਵੀ ਸਿੱਖੀ ਦੇ ਦੁਸ਼ਮਣ ਨੂੰ, ਚਾਹੇ ਉਹ ਬੁੱਚੜ ਪੁਲਸੀਆ ਆ, ਚਾਹੇ ਉਹ ਕੋਈ ਹੋਰ ਕਰਤੂਤ ਕਰਨ ਵਾਲਾ, ਚਾਹੇ ਉਹ ਬੇਅਦਬੀ ਕਰਨ ਵਾਲਾ, ਜਿਹਨੇ ਸਿੱਖ ਜਜ਼ਬਾਤਾਂ ਦੀ ਹੇਠੀ ਕੀਤੀ ਹੋਵੇ ਉਹਦੇ ਮਗਰ ਹਕੂਮਤ ਖੜਦੀ। ਇਹਨਾਂ ਨੂੰ ਪਤਾ, ਇਸ ਕਰਕੇ ਇਹ ਸੋਚਦੇ ਆ ਕਿ ਆਮ ਆਦਮੀ ਪਾਰਟੀ ਜਿਹੜੀ ਉਹਦਾ ਵੀ ਹਾਲ ਉਹੀ ਹੋਣਾ ਜਿਹੜਾ ਇਸ ਤੋਂ ਪਹਿਲਾਂ ਕਾਂਗਰਸ ਦਾ ਹੋਇਆ ਸੀ। ਜਦੋਂ ਬਰਗਾੜੀ ਮੋਰਚਾ ਲੱਗਿਆ ਹੋਇਆ ਸੀ ਉਦੋਂ ਭਾਈ ਧਿਆਨ ਸਿੰਘ ਮੰਡ ਉੱਥੇ ਸੂਤਰਧਾਰ ਸੀ, ਕੇਂਦਰ ਬਿੰਦੂ ਸੀ। ਪੱਤਰਕਾਰਾਂ ਨੇ ਪੁੱਛਿਆ ਕਿ ਬਾਦਲ ਕਿਆਂ ਨੂੰ ਤਾਂ ਤੁਸੀਂ ਭੰਡਦੇ ਹੋ, ਨਿੰਦਦੇ ਹੋ ਕਿ ਉਹਨਾਂ ਨੇ ਇਨਸਾਫ ਨਹੀਂ ਦਿੱਤਾ, ਤੇ ਜੇ ਹੁਣ ਕੈਪਟਨ ਨੇ ਨਾ ਦਿੱਤਾ ਇਨਸਾਫ ਫੇਰ, ਤਾਂ ਉਦੋਂ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਸੀ
ਬਈ ਫਿਰ ਜਿਹੜੀ ਖੱਡ ਵਿੱਚ ਬਾਦਲ ਪਿਆ ਹੈ ਉਹਦੇ ਵਿੱਚ ਹੀ ਜਾ ਕੇ ਕੈਪਟਨ ਨੂੰ ਪੈਣਾ ਪਊ। ਤੇ ਵਾਕਿਆ ਹੀ ਕੈਪਟਨ ਦੀ ਕਾਂਗਰਸ ਜਿਹੜੀ ਆ ਉਹ ਪਹਾੜੀ ਨਹੀਂ ਥਿਆਈ। ਹੁਣ ਆਮ ਆਦਮੀ ਪਾਰਟੀ ਵਾਲੇ ਵੀ ਇਹ ਦੇਖ ਚੁੱਕੇ ਆ ਕਿ ਅਜੇ ਵੋਟਾਂ ਲੈ ਕੇ ਸਰਕਾਰ ਬਣਾਈ ਨੂੰ ਥੋੜਾ ਜਿਹਾ ਟਾਈਮ ਹੀ ਹੋਇਆ ਸੀ, ਸੰਗਰੂਰ ਦੇ ਵਿੱਚ ਕਿਵੇਂ ਇਹਨਾਂ ਦੇ ਤੱਪੜ ਰੁਲੇ ਆ, ਤੇ ਗਾਹਾਂ ਇਹ ਆਸ ਨਾ ਰੱਖਣ ਕਿ ਲੋਕਾਂ ਨੂੰ ਹੁਣ ਵਾਂਗੂ ਦੁਬਾਰਾ ਬੇਵਕੂਫ ਬਣਾ ਲੈਣਗੇ। ਹੁਣ ਅਸਲੀ ਤਾਂ ਹਕੀਕਤ ਇਹ ਆ ਕਿ ਇਹਨਾਂ ਕੋਲੇ ਯੋਗ ਲੀਡਰਸ਼ਿਪ ਹੀ ਹੈ ਨਹੀਂ। ਹੁਣ ਮਹੀਨਾ ਹੋਣ ਵਾਲਾ ਹੋ ਗਿਆ ਚੰਡੀਗੜ੍ਹ ਮੋਰਚਾ ਲੱਗੇ ਨੂੰ, ਇਹਨਾਂ ਨੂੰ ਤਾਂ ਮੋਦੀ ਹੁਣੇ ਥੋੜੇ ਦਿਨਾਂ ਬਾਅਦ ਹੀ ਕਿਸਾਨ ਸੰਘਰਸ਼ ਵਿੱਚ ਆ ਕੇ ਮੇਲ ਮੁਲਾਕਾਤਾਂ ਸ਼ੁਰੂ ਕਰ ਲਈਆਂ ਸੀ। ਇਹਨਾਂ ਨੂੰ ਮਹੀਨਾ ਹੋ ਗਿਆ ਉੱਥੇ ਬੈਠਿਆਂ ਨੂੰ, ਕੌਮੀ ਇਨਸਾਫ ਮੋਰਚੇ ਦੇ ਵੱਲ ਇਹਨਾਂ ਦਾ ਕੋਈ ਧਿਆਨ ਨਹੀਂ। ਸਾਰੀ ਦੀ ਸਾਰੀ ਪਾਰਟੀ, ਸਾਰੀ ਦੀ ਸਾਰੀ ਵਜ਼ਾਰਤ ਜਿਹੜੀ ਆ ਉਹ ਆਪਦੇ ਹੀ ਮੇਲਿਆਂ ਗੇਲਿਆਂ 'ਚ ਤੁਰੇ ਫਿਰਦੇ ਆ। ਕੋਈ ਉਹਨਾਂ ਨੂੰ ਸ਼ਰਮਿਆ ਨਹੀਂ ਹੈ ਕਿ ਜਿਨ੍ਹਾਂ ਮਸਲਿਆਂ ਦੇ ਕਰਕੇ ਸਾਨੂੰ ਕੁਰਸੀ ਮਿਲੀ ਆ ਉਹਨਾਂ ਮਸਲਿਆਂ ਲਈ ਇਹਨਾਂ ਨੂੰ ਸੰਘਰਸ਼ ਲੜਨਾ ਹੀ ਕਿਉਂ ਪਵੇ। ਪਰ ਜਿਵੇਂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਵਿੱਚ ਪੰਜਾਬ ਦੇ ਵਿੱਚ ਸਕਿੰਟਾਂ ਦੇ ਵਿੱਚ ਹੀ ਉਹਨਾਂ ਹਿੰਦੂ ਅੱਤਵਾਦੀਆਂ ਦੇ ਕੋਲੇ ਏਜੰਸੀਆਂ ਦੇ ਬੰਦੇ ਪਹੁੰਚ ਗਏ ਕਿ ਹੁਣ ਨਾ ਕੁਝ ਬੋਲਿਓ, ਹੁਣ ਕਤਲੋਗਾਰਦ ਹੋਣੇ ਲੱਗ ਗਈ ਆ, ਸੂਰੀ ਆਗੂ ਠੋਕੇ ਜਾਓਗੇ। ਇਵੇਂ ਹੀ ਜਿਹੜੇ ਪੰਜਾਬ ਭਰ ਦੇ ਵਿੱਚ, ਕਿਉਂਕਿ ਕੱਲੀ ਬਰਗਾੜੀ ਜਿੱਦਾਂ ਬੇਅਦਬੀ ਹੋਈ ਨਹੀਂ, ਬੜੀਆਂ ਵਾਰਦਾਤਾਂ ਹੋਈਆਂ, ਕੋਈ 100 ਕਹਿੰਦਾ, ਕੋਈ 500 ਕਹਿੰਦਾ। ਮੈਂ ਤਾਂ ਇਹ ਗੱਲ ਕਹਿਣਾ ਕਿ ਜਿਹੜਾ ਕੌਮੀ ਇਨਸਾਫ ਮੋਰਚਾ ਉੱਥੇ ਫਲੈਕਸ ਦੇ ਉੱਤੇ ਉਹਨਾਂ ਸਾਰਿਆਂ ਦੇ ਨਾਂ ਪਤੇ ਤੇ ਫੋਟੋਆਂ ਲੈ ਕੇ ਲਾਉਣੀਆਂ ਚਾਹੀਦੀਆਂ ਰਹੀਆਂ ਕਿ ਪੰਜਾਬ ਦੇ ਵਿੱਚ ਕੁੱਲ ਇੰਨੀਆਂ ਵਾਰਦਾਤਾਂ ਹੋਈਆਂ ਬੇਅਦਬੀ ਦੀਆਂ, ਆਹ ਦੋਸ਼ੀ ਫੜੇ ਹੋਏ ਨੇ, ਆਹ ਉਹਨਾਂ ਦੀਆਂ ਫੋਟੋਆਂ ਨੇ, ਜਿਹਨਾਂ ਦੀਆਂ ਫੋਟੋਆਂ ਮਿਲਦੀਆਂ ਲਾਉਣੀਆਂ ਚਾਹੀਦੀਆਂ। ਤਾਂ ਇਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਿਵਾਉਣ ਦੀ, ਇਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਕਰਦਿਆਂ ਆਮ ਆਦਮੀ ਪਾਰਟੀ ਨੇ ਅੱਜ ਹਾਲਾਤ ਇੱਥੇ ਲੈ ਆਂਦੇ ਆ ਕਿ ਕੁੰਵਰ ਵਿਜੇ ਪ੍ਰਤਾਪ ਬਾਈਬਲ ਮੋਰਚੇ ਤੇ ਜਾ ਕੇ ਬੋਲ ਕੇ ਆਇਆ ਕਿ ਭਾਈ ਬਹੁਤੀ ਕੋਈ ਆਸ ਨਾ ਰੱਖਿਓ। ਹੁਣ ਇਹ ਸਿਸਟਮ ਆ ਜਿਹੜਾ, ਇਹਦੇ ਵਿੱਚ ਜਿੱਦਣ ਕਿਤੇ ਕੋਈ ਵਾਰਦਾਤ, ਕਿਸੇ ਬੇਅਦਬੀ ਦੇ ਦੋਸ਼ੀ ਉੱਤੇ ਮਾੜੀ ਮੋਟੀ ਕਾਰਵਾਈ ਹੋ ਗਈ, ਫਿਰ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਵਿਦਵਾਨਾਂ ਨੇ, ਸਿਆਸਤਦਾਨਾਂ ਨੇ, ਘੜੰਮ ਚੌਧਰੀਆਂ ਨੇ ਮੱਤਾਂ ਦੇਣ ਬਹਿ ਜਾਣਾ ਕਿ ਜੀ ਸ਼ਾਂਤੀ ਨਹੀਂ ਭੰਗ ਹੋਣੀ ਚਾਹੀਦੀ। ਫਿਰ ਜਿਵੇਂ ਸੂਰੀ ਦੇ ਮਰਨ ਤੋਂ ਬਾਅਦ 22-23 ਦਿਨ ਰੰਡੀ ਰੋਣਾ ਚੱਲਿਆ ਚੈਨਲਾਂ ਦੇ ਉੱਤੇ ਕਿ ਹਾਏ ਹਾਏ ਕਾਲਾ ਦੌਰ ਆ ਰਿਹਾ, ਮਾਹੌਲ ਖਰਾਬ ਹੋ ਰਿਹਾ, ਫਿਰ ਇਹਨਾਂ ਨੇ ਉਹ ਪਿੱਟਣ ਲੱਗ ਜਾਣਾ। ਅੱਜ ਕੋਈ ਉਹਨਾਂ ਚੋਂ ਨਹੀਂ ਬੋਲ ਰਿਹਾ ਜਿਹੜੇ ਉਦੋਂ ਪਿੱਟਦੇ ਸੀਗੇ ਸੂਰੀ ਦੇ ਮਰਨ ਤੋਂ ਬਾਅਦ ਕਿ ਭਾਈ ਸਿੱਖ ਜਜ਼ਬਾਤਾਂ ਨੂੰ ਸਮਝੋ, ਕਿਉਂ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ, ਕਿਉਂ ਸਿਆਸੀ ਪ੍ਰਧਾਨ ਆਪੋ ਆਪਣੇ ਤਰੀਕੇ ਨਾਲ ਇਹਨਾਂ ਗੱਲਾਂ ਦੀ ਵਿਆਖਿਆ ਕਰ ਰਹੇ ਨੇ, ਕਿਉਂ ਨਹੀਂ ਸਿੱਖਾਂ ਦੇ ਜਜ਼ਬਾਤਾਂ ਨੂੰ ਸਮਝਿਆ ਜਾਂਦਾ, ਕਿਉਂ ਬੇਅਦਬੀ ਦੇ ਦੋਸ਼ੀਆਂ ਨੂੰ ਤੇ ਹੋਰ ਜਿਹੜੇ ਮਾਮਲੇ ਆ। ਤੇ ਸਭ ਤੋਂ ਜ਼ਰੂਰੀ ਗੱਲ ਕਿ ਆ ਜਿਹੜਾ ਮੋਦੀ ਹੈ ਇਹਨੇ ਖੁਦ ਐਲਾਨ ਕੀਤਾ ਸੀਗਾ ਕਿ 550 ਸਾਲਾ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆ ਤੇ ਅਸੀਂ ਛੱਡ ਰਹੇ ਹਾਂ। ਅੱਜ ਤੱਕ ਜਿਹੜਾ ਤੇ ਨਜ਼ਰ ਬਾਬੇ ਛੱਡੇ ਕਿਉਂ ਨਹੀਂ। ਖੈਰ, ਜਿਉਂ ਜੰਮੇ ਤੋਂ ਬੋਦੀਓ ਲੰਮੇ ਵਾਲੀ ਗੱਲ ਆ। ਸਾਡੀ ਕੌਮ ਦਾ ਸੰਘਰਸ਼ ਸਦੀਆਂ ਪੁਰਾਣਾ। ਗੁਰੂ ਨਾਨਕ ਸਾਹਿਬ ਜੀ ਨੇ ਜਿਸ ਦਿਨ ਤੋਂ ਸਿੱਖੀ ਦਾ ਝੰਡਾ ਬੁਲੰਦ ਕੀਤਾ, ਸੱਚ ਦਾ ਝੰਡਾ ਬੁਲੰਦ ਕੀਤਾ, ਉਦੋਂ ਤੋਂ ਲੈ ਕੇ ਅੱਜ ਤੱਕ ਸਾਡੀ ਕੌਮ ਦਾ ਕਿਹੜਾ ਸਫ਼ਾ ਜਿੱਥੇ ਸੰਘਰਸ਼ ਨਹੀਂ, ਜਿੱਥੇ ਸ਼ਾਂਤੀ ਹੋਵੇ। ਸਾਡਾ ਤਾਂ ਸਾਰਾ ਇਤਿਹਾਸ ਹੀ ਜੰਗਾਂ, ਯੁੱਧਾਂ ਤੇ ਸੰਘਰਸ਼ ਦਾ ਹੈ। ਕਿਉਂਕਿ ਜਿਹੜੀ ਚੀਜ਼ ਕੋਲੇ, ਜਿਹੜੇ ਘਰ ਕੋਲੇ, ਜਿਨ੍ਹਾਂ ਲੋਕਾਂ ਕੋਲੇ ਕੁਝ ਗਵਾਉਣ ਨੂੰ ਹੋਵੇ, ਉਹਨਾਂ ਨੂੰ ਚੈਨ ਨਹੀਂ ਆਉਂਦੀ, ਉਹਨਾਂ ਦੇ ਕੋਲੇ ਹਰ ਪਲ ਬੇਚੈਨੀ ਹੁੰਦੀ ਹੈ। ਤਾਂ ਸਾਡੀ ਕੌਮ ਜਿਹੜੀ ਆ ਉਹ ਅੱਜ ਦੇ ਸਮੇਂ ਦੇ ਵਿੱਚ ਵੀ ਜੋ ਸੰਘਰਸ਼ ਲੜ ਰਹੀ ਆ, ਇਹ ਸੰਘਰਸ਼ ਸੱਚ ਦਾ ਹੈ। ਇਹਦੇ ਖਿਲਾਫ ਲੜਨ ਵਾਲੇ, ਇਹਦੇ ਖਿਲਾਫ ਖੜਨ ਵਾਲੇ, ਇਹਦੇ ਚੋਂ ਲਾਹੇ ਲੈਣ ਵਾਲੇ, ਆਪਦੇ ਆਪ ਨੂੰ ਚਾਤਰ ਸਮਝਣ ਵਾਲੇ ਵੀ ਅਸੀਂ ਇਹ ਚੋਂ ਸਿਆਸੀ ਵੋਟ ਬੈਂਕ ਕੱਢ ਲਾਂਗੇ, ਇਹ ਉਹਨਾਂ ਦੀ ਫਿਤਰਤ ਹੋ ਸਕਦੀ ਹੈ। ਪਰ ਇਤਿਹਾਸ ਜਿਹੜਾ ਹੈ ਉਹ ਉਹਨਾਂ ਨੂੰ, ਉਹਨਾਂ ਦੇ ਨਾਂ ਜਿਹੜੇ ਆ ਉਹ ਕਾਲੇ ਅੱਖਰਾਂ 'ਚ ਲਿਖੇ ਜਾਣਗੇ। ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲੇ, ਪੰਥ ਦੀ ਚੜ੍ਹਦੀ ਕਲਾ ਲੋਚਣ ਵਾਲੇ, ਸਦਾ ਉਹਨਾਂ ਦਾ ਨਾਂ ਜਿਹੜਾ ਹੈ ਉਹ ਸੁਨਹਿਰੀ ਅੱਖਰਾਂ 'ਚ ਆਏਗਾ। ਸੋ ਅੱਜ ਲਈ ਇੰਨਾ ਹੀ ਕਾਫੀ। ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।